हर साल पंजाब दे विचों लोग पहाड़ां नूं जांदे, कई मणीकरण नूं, कई हेमकुंट साहिब दे दर्शन दिदारिਆਂ ਨੂੰ ਜਾਂਦੇ ਆ। ਇਹਨਾਂ ਸਾਰੇ ਪਾਸਿਆਂ ਦੇ ਵਿੱਚ ਹੌਲੀ-ਹੌਲੀ ਸਾਰੇ ਰਾਹਾਂ ਦੇ ਉੱਤੇ ਹੀ ਹਿੰਦੂ ਕੱਟੜਵਾਦ ਆ ਜਿਹੜਾ ਉਹ ਲੋਕਾਂ ਦੇ ਛੱਤਰ ਫੇਰਨ ਵਾਲੇ ਪਾਸੇ ਨੂੰ ਤੁਰ ਪਿਆ। ਹਿਮਾਚਲ ਦੇ ਵਿੱਚ ਘੁੰਮਣ ਫਿਰਨ ਵਾਲਿਆਂ ਦੀਆਂ ਬੇਇੱਜ਼ਤੀਆਂ ਹੋਣੀਆਂ ਆਮ ਜੀ ਗੱਲ। ਉੱਥੇ ਤਾਂ ਹੁਣ ਹਰਿਆਣੇ ਦੇ ਜਾਂ ਦੂਜੇ ਸੂਬਿਆਂ ਦੇ ਲੋਕਾਂ ਨਾਲ ਵੀ ਬਦਤਮੀਜ਼ੀ ਹੁੰਦੀ ਹੈ। ਜਦੋਂ ਪੁਲਵਾਮਾ ਅਟੈਕ ਹੋਇਆ ਉਸ ਮੌਕੇ ਵੀ, ਜਾਂ ਜਦੋਂ ਪਹਿਲਗਾਮ ਵਾਲਾ ਹਮਲਾ ਪਿਛਲੇ ਸਾਲ, ਉਸ ਮੌਕੇ ਵੀ ਇਹ ਗੱਲ ਨਾਲ ਦੀ ਨਾਲ ਚੱਲੀ ਕਿ ਇਹ ਇੱਕ ਟੈਰਰ ਫੈਲਾਉਣ ਦਾ ਯਤਨ ਆ ਕਿ ਜਿਹੜੇ ਪੰਜਾਬ ਦੇ ਜਾਂ ਭਾਰਤ ਦੇ ਲੋਕ ਕਸ਼ਮੀਰ ਵੱਲ ਨੂੰ ਘੁੰਮਣ ਫਿਰਨ ਦਾ ਮੂਡ ਬਣਾਉਂਦੇ ਆ, ਇੱਧਰ ਨੂੰ ਕਹਿਣ ਵੀ ਉੱਥੇ ਦਾ ਪਤਾ ਨਹੀਂ ਕਿਹਨੇ ਗੋਲੀ ਮਾਰ ਜਾਣੀ ਹੈ। ਜਿਹੜੇ ਯਾਤਰੂ ਧਾਰਮਿਕ ਭਾਵਨਾ ਵਾਲੇ ਮਣੀਕਰਨ ਸਾਹਿਬ ਜਾਂ ਹੇਮਕੁੰਟ ਸਾਹਿਬ ਨੂੰ ਜਾ ਰਹੇ, ਕਿਤੇ ਖਬਰ ਆ ਰਹੀ ਆ ਵੀ ਉੱਥੋਂ ਦੇ ਲੋਕਾਂ ਨੇ ਲੰਗਰ ਲਾਉਣ ਤੋਂ ਸਾਡੇ ਪਿੰਡ ਦੇ ਇੱਥੇ ਰਾਹ ਤੇ ਲੰਗਰ ਨਹੀਂ ਲਾਉਣਾ, ਲੋਕਾਂ ਦੀ ਬੇਇੱਜ਼ਤੀ ਕੀਤੀ, ਸਿੱਖਾਂ ਦੀ ਭਜਾ। ਇਵੇਂ ਹੀ ਕਈ ਹੇਮਕੁੰਟ ਸਾਹਿਬ ਨੂੰ ਜਾ ਰਹੇ ਯਾਤਰੂਆਂ ਨਾਲ ਬਦਸਲੂਕੀ ਤੇ ਬਦਕਲਾਮੀ ਦੀਆਂ ਖਬਰਾਂ ਆ ਰਹੀਆਂ। ਇਹ ਦਿਨੋਂ ਦਿਨ ਇਹ ਜਿਹੜਾ ਮਾਹੌਲ ਪੂਰੇ ਭਾਰਤ ਦਾ ਹੀ ਹਿੰਦੂ ਕੱਟੜਵਾਦ ਜਿਹੜਾ ਪਹਿਲੋਂ ਇਕੱਲੇ ਮੁਸਲਮਾਨਾਂ ਦੇ ਛੱਤਰ ਫੇਰਦਾ ਸੀ, ਹੁਣ ਉਹ ਦਿਨੋਂ ਦਿਨ ਸਿੱਖਾਂ ਵੱਲ ਨੂੰ ਵੱਧ ਰਿਹਾ ਤੇ ਜਿਹੜੇ ਸਿੱਖਾਂ ਨੂੰ ਭਾਰਤ ਮਾਤਾ ਚੜੀ ਹੋਈ ਆ ਉਹ ਏਦਾਂ ਹੀ ਲੱਥੂ। ਜਿਹੜੇ ਵੱਡੇ ਵੱਡੇ ਅਫਸਰ ਨੇ, ਟਰਾਂਸਪੋਰਟਰ ਨੇ, ਕਰੋੜਾਂਪਤੀ, ਅਰਬਾਂਪਤੀ ਲੀਡਰ, ਇਹਨਾਂ ਸਾਰਿਆਂ ਦੇ ਨਾਲ ਜਾਂ ਪਰਿਵਾਰਾਂ ਦੇ ਨਾਲ ਜਿੰਨਾ ਟਾਈਮ ਭਗਵੇਂ ਬ੍ਰਿਗੇਡ ਵੱਲੋਂ ਕੁੱਤੇ ਖਾਣੀ ਨਹੀਂ ਹੁੰਦੀ, ਉਹਨਾਂ ਟਾਈਮ ਇਹਨਾਂ ਨੂੰ ਅਕਲ ਨਹੀਂ ਆਉਂਦੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਤੇ ਦਿਨਾਂ ਦੀਆਂ ਕਾਫੀ ਖਬਰਾਂ ਨੇ ਤੇ ਖਬਰਾਂ ਦੀ ਖਬਰ ਲੈਣ ਦੇ ਲਈ ਆਪਾਂ ਜੁੜਦੇ ਹਾਂ। ਸਭ ਤੋਂ ਪਹਿਲੀ ਗੱਲ ਜਿਹੜੀ ਕਰਨ ਵਾਲੀ ਆ ਉਹ ਇਹ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਤੇ ਇਸ ਇਲਾਕੇ ਦੇ ਦਲਵੀਰ ਸਿੰਘ ਗਿੱਲ ਨੂੰ, ਜਿਹੜਾ ਕਿ ਕਿਸੇ ਵੇਲੇ ਮਜੀਠੀਏ ਦਾ ਹੀ ਖਾਸ ਆ, ਉਹਨੂੰ ਮੂਹਰੇ ਲਾ ਕੇ ਭਗਵੰਤ ਮਾਨ ਨੇ ਜਾਂ ਆਮ ਆਦਮੀ ਪਾਰਟੀ ਨੇ ਜਿਹੜੀ ਇਸ ਮਾਝੇ ਦੇ ਵਿੱਚ ਇੱਕ ਲੜਾਈ ਛੇੜੀ ਹੈ, ਉਹ ਬੜੀ ਤਿੱਖੀ ਹੁੰਦੀ ਜਾ ਰਹੀ ਆ। ਤੇ ਜਿਵੇਂ ਯੂਪੀ ਬਿਹਾਰ ਦੇ ਵਿੱਚ ਸਿਆਸੀ ਭਲਵਾਨ ਗੁੰਡਾਗਰਦੀ ਦੇ ਪੱਧਰ ਤੇ ਜਾ ਕੇ ਲੜਦੇ ਆ, ਉਹੋ ਜਿਹਾ ਮਾਹੌਲ ਬਣਦਾ ਦਿਖ ਰਿਹਾ। ਆਉਣ ਵਾਲੇ ਦਿਨਾਂ 'ਚ ਜੋ ਰੌਣਕਾਂ ਲੱਗਣਗੀਆਂ ਉਹ ਤਾਂ ਸਭ ਦੇ ਸਾਹਮਣੇ ਆਉਣਗੀਆਂ, ਪਰ ਵੋਟਾਂ ਵਾਲੇ ਦਿਨ ਜੋ ਖੜਕਾ ਦੜਕਾ ਹੋਇਆ ਸੀ ਉਹਦੇ ਤੋਂ ਬਾਅਦ ਵਿੱਚ ਕੱਲ ਸਵੇਰੇ ਮਜੀਠੇ ਦੀ ਪੁਲਿਸ ਨੇ, ਮਜੀਠੇ ਹਲਕੇ ਦੀ ਪੁਲਿਸ ਨੇ ਥਾਣੇ 'ਚ ਸੋਹੀਆਂ ਪਿੰਡ ਤੋਂ ਜੋਬਨਜੀਤ ਸਿੰਘ ਨਾਂ ਦਾ ਬਾਦਲ ਦਲ ਦਾ ਇੱਕ ਵਰਕਰ ਚੱਕ ਲਿਆ। ਰੌਲਾ ਪੈ ਗਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਏ ਦੀ ਅਗਵਾਈ ਹੇਠ ਬਾਦਲ ਧੜੇ ਦੇ ਆਗੂਆਂ ਨੇ, ਵਰਕਰਾਂ ਨੇ ਥਾਣੇ ਦੇ ਵਿੱਚ ਵੜ ਕੇ ਹੱਲਾ ਗੁੱਲਾ ਕੀਤਾ ਤੇ ਉੱਥੇ ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਤੁਸੀਂ ਸਾਡਾ ਬੰਦਾ ਚੱਕ ਕੇ ਲਿਆਂਦਾ, ਦਿਖਾਓ ਜਿਹੜਾ ਉੱਤੇ ਪਰਚਾ ਦਰਜ ਆ ਤੇ ਕਿਹੜੀ ਹਵਾਲਾਤ 'ਚ ਦਿੱਤਾ। ਸੁਭਾਵਕ ਆ ਜਦੋਂ ਕੋਈ ਬੰਦਾ ਫੜਿਆ ਜਾਂਦਾ ਉੱਤੇ ਪਰਚਾ ਹੁੰਦਾ ਤੇ ਉਹ ਹਵਾਲਾਤ 'ਚ ਹੁੰਦਾ। ਉੱਥੇ ਉਹ ਬੰਦਾ ਜਿਹੜਾ ਸੀ ਕਿਸੇ ਵੀ ਹਾਲਤ ਵਿੱਚ ਦਿਖਿਆ ਨਹੀਂ, ਮਿਲਿਆ ਨਹੀਂ, ਤੇ ਇਸ ਕਰਕੇ ਮੀਡੀਆ ਨੇ ਨਾਲ ਦੀ ਨਾਲ ਲਾਈਵ ਹੀ ਚਲਾਉਣਾ ਸ਼ੁਰੂ ਕਰਤਾ ਤੇ ਹਰ ਇੱਕ ਬੰਦੇ ਨੂੰ ਦੇਖ ਕੇ ਇਹ ਗੱਲ ਵਾਕਿਆ ਹੀ ਧੱਕਾਸ਼ਾਹੀ ਵਾਲੀ ਲੱਗੀ ਕਿ ਦੇਖੋ ਇੱਕ ਜਿਹੜਾ ਹੈਗਾ ਸਿਆਸੀ ਕਾਰਕੁਨ ਆ ਉਹਨੂੰ ਚੱਕ ਲਿਆਂਦਾ ਵਾ ਤੇ ਉਹਨੂੰ ਪਰਚਾ ਦਰਜ ਕੀਤੇ ਬਗੈਰ ਪਤਾ ਨਹੀਂ ਕਿੱਥੇ ਲੈ ਗਏ। ਖੈਰ ਕਾਫੀ ਜ਼ਿਆਦਾ ਰੌਲੇ ਗੋਲੇ ਦੇ ਵਿੱਚ ਹੀ ਇਹ ਗੱਲ ਪਤਾ ਲੱਗੀ ਕਿ SHO ਦਾ ਜਿਹੜਾ ਆਪਦੀ ਰਿਹਾਇਸ਼ ਲਈ ਕਮਰਾ ਬਣਾਇਆ ਹੋਇਆ, ਮੁਲਾਜ਼ਮਾਂ ਦੇ ਥਾਣਿਆਂ ਦੇ ਵਿੱਚ ਹੀ ਕਮਰੇ ਹੁੰਦੇ ਮਗਰ ਕੁਆਟਰ ਜਿਹਨੂੰ ਕਹਿੰਦੇ, ਉਸ ਰਿਹਾਇਸ਼ੀ ਕੁਆਟਰ ਦੇ ਪਿੱਛੇ ਕਿਤੇ ਉਹਨੂੰ ਅੰਦਰ ਟਕਿਆ ਹੋਇਆ ਸੀ ਮੁੰਡੇ ਤੇ ਉਹ
ਕੰਡਾ ਕੁੰਡਾ ਜਿੱਦਾਂ ਖੋਲ ਕੇ ਇਹਨਾਂ ਨੇ ਬਾਹਰ ਕੱਢ ਲਿਆ ਜਾਂ ਕਢਵਾ ਲਿਆ। ਅਖੀਰ ਉੱਥੇ ਪੁਲਿਸ ਦੇ ਹੋਰ ਅਫਸਰ ਵੀ ਆ ਗਏ ਤੇ ਟਕਰਾਅ ਹੋਇਆ। ਸੋ ਜਿਹੜਾ ਜੋਬਨਜੀਤ ਸਿੰਘ ਨਾਂ ਦਾ ਉਹ ਨੌਜਵਾਨ ਚੱਕਿਆ ਹੋਇਆ ਸੀ, ਜਦੋਂ ਉਹਨੂੰ ਇਹਨਾਂ ਨੇ ਅੰਦਰੋਂ ਬਰਾਮਦ ਕਰ ਲਿਆ, ਉਸ ਤੋਂ ਬਾਅਦ ਪੁਲਿਸ ਨੇ ਫਿਰ ਆਪਦੇ ਰੰਗ ਢੰਗ ਦਿਖਾਤੇ ਵੀ ਤੁਸੀਂ ਜੇਕਰ ਇਹ ਦਿਖਾਉਂਦੇ ਹੋ ਵੀ ਸਾਡਾ ਅੰਦਰ ਫੜਿਆ ਹੋਇਆ ਬੰਦਾ, ਤੇ ਇਹਨਾਂ ਨੇ ਫਿਰ ਪਰਚਾ ਦਰਜ ਕਰਕੇ ਚੰਗੀ ਤਰ੍ਹਾਂ ਹੀ ਉਹਦਾ ਜਿਹੜਾ ਹੈਗਾ ਇੱਕ ਗ੍ਰਿਫਤਾਰੀ ਪਾ ਲਈ। ਉਸ ਤੋਂ ਬਾਅਦ ਚ ਅੱਜ ਸਵੇਰੇ ਉਹ ਬਹੁਤ ਵੱਡੀ ਧਾੜ ਜਿਹੜੀ ਆ ਉਹਨੇ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ, ਘਰ ਦੇ ਉੱਤੇ ਹੱਲਾ ਬੋਲਿਆ। ਮਜੀਠੀਏ ਨੂੰ ਪਹਿਲਾਂ ਪਤਾ ਲੱਗ ਗਿਆ ਹੋਣਾ, ਕਿਉਂਕਿ ਇੰਨਾ ਲੰਮਾ ਅਰਸਾ ਉਹ ਸਿਆਸਤ ਵਿੱਚ ਸਰਗਰਮ, ਪੁਲਿਸ ਮਹਿਕਮੇ ਦੇ ਵਿੱਚ ਉਹ ਸੈੱਲ ਹਰੇਕ ਦੇ ਹੁੰਦੇ ਆ, ਉਹ ਤਾਂ ਘਰੋਂ ਨਿਕਲ ਗਿਆ। ਪਰ ਇਸ ਦੌਰਾਨ ਹੋਰ ਬਹੁਤ ਵੱਡੀ ਗਿਣਤੀ ਵਿੱਚ ਵੀ ਪੁਲਿਸ ਵਾਲਿਆਂ ਨੇ, ਜਿਹੜੇ ਉੱਥੇ ਕੱਲ ਹੋਰ ਅਕਾਲੀ ਵਰਕਰ ਸੀ ਬਾਦਲ ਧੜੇ ਦੇ, ਉਹਨਾਂ ਦੇ ਘਰਾਂ 'ਚ ਵੀ ਛਾਪੇ ਛੁਪੇ ਮਾਰੇ। ਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਅਸੀਂ ਜੀ ਮੁਕੱਦਮਾ ਦਰਜ ਕੀਤਾ ਵਾ ਵੀ ਇਹਨਾਂ ਨੇ ਥਾਣੇ 'ਚ ਵੜ ਕੇ ਸਾਡੇ ਕੰਮ 'ਚ ਦਖਲ ਦਿੱਤਾ। ਉੱਥੇ ਦੀ ਫਿਰ ਜਿਹੜਾ ਝੂਠ ਤਪਾਨ ਬੋਲਣਾ ਹੁੰਦਾ ਉਹ ਬੋਲਿਆ ਕਿ ਇਹਨਾਂ ਨੇ ਜੀ ਉੱਥੇ ਅੰਦਰ ਵੜ ਕੇ ਸਾਡਾ ਰਿਕਾਰਡ ਪਾੜਤਾ, ਸਾਡੇ ਮੁਲਾਜ਼ਮਾਂ ਨਾਲ ਧੱਕਾ ਕੀਤਾ, ਜੋ ਵੀ ਕੁਛ ਹੈ। ਹੁਣ ਇਸ ਮਸਲੇ ਉੱਤੇ ਇੱਕ ਗੱਲ ਤਾਂ ਇਹ ਹੈ ਵੀ ਇਹ ਮਜੀਠੀਏ ਰਾਹੀਂ ਪੂਰੇ ਬਾਦਲ ਧੜੇ ਨੂੰ ਆਮ ਆਦਮੀ ਪਾਰਟੀ ਜਿਹੜੀ ਆ ਉਹ ਝਟਕਾ ਦੇ ਰਹੀ ਹੈ। ਇੱਕ ਇੱਥੇ ਹੋਰ ਗੱਲ ਬੜੀ ਅਹਿਮ ਆ ਕਿ ਪਿਛਲੇ 10-15 ਦਿਨ ਤੋਂ ਘੁਸਰ ਮੁਸਰ ਚੱਲ ਰਹੀ ਆ ਕਿ ਕਿਸੇ ਨਾ ਕਿਸੇ ਮੁਕੱਦਮੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਚੱਕ ਕੇ ਅੰਦਰ ਦੇਣਾ ਹੀ ਦੇਣਾ ਵੋਟਾਂ ਤੋਂ ਪਹਿਲਾਂ। ਉਧਰ ਵਾਲੀ ਗੱਲ ਤਾਂ ਲੋਕਾਂ ਨੂੰ ਇਉਂ ਆ ਵੀ ਪਤਾ ਨਹੀਂ ਹੁਣ ਖਬਰ ਆਈ ਸੁਖਬੀਰ ਦੀ ਗ੍ਰਿਫਤਾਰੀ ਦੀ, ਪਰ ਆਹ ਜਿਹੜਾ ਮਜੀਠੀਏ ਵਾਲਾ ਚੱਕਰ ਆ ਇਹ ਤਾਂ ਲਗਾਤਾਰ ਚੱਲ ਰਿਹਾ। ਅਸਲ ਵਿੱਚ ਜਦੋਂ ਚਿੱਟੇ ਦਾ ਦੋਸ਼ ਲਾ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸਿਆਸਤ ਵਿੱਚ ਖਲਬਲੀ ਮਚਾਈ ਸੀ, ਕੁਝ ਸਾਲ ਬੀਤ ਕੇ 5-7 ਸਾਲ ਹੋ, ਉਦੋਂ ਬਾਅਦ ਚ ਕੇਜਰੀਵਾਲ ਨੂੰ ਮਾਫੀ ਮੰਗਣੀ ਪਈ। ਅਜੇ ਬਾਕੀ ਲੀਡਰ ਰਹਿੰਦੇ ਵੀ ਆ, ਮੁਕੱਦਮੇ ਚੱਲਦੇ ਆ। ਤੇ ਇਸ ਗੱਲ ਦੇ ਵਿੱਚ ਮਜੀਠੀਏ ਨੇ ਜਿਹੜੀ ਆਮ ਆਦਮੀ ਪਾਰਟੀ ਨੂੰ ਵੰਗਾਰਿਆ, ਭਗਵੰਤ ਮਾਨ ਨੂੰ ਵੰਗਾਰਿਆ, ਦੋਨਾਂ ਦੇ ਵਿੱਚ ਨਿੱਜੀ ਖੁੰਦਕ ਵੀ ਆ। ਤੇ ਅਗਲੇ ਕੋਲੇ ਸੱਤਾ ਵਾ, ਸਰਕਾਰ ਆ, ਪੁਲਿਸ ਵਾ, ਪੁਲਿਸ ਵਾਲਿਆਂ ਨੂੰ ਇਸ ਇਲਾਕੇ ਦੇ ਵਿੱਚ ਇਹ ਕਹਿ ਕੇ ਲਾਇਆ ਜਾਂਦਾ ਜਿਵੇਂ ਉਹਨਾਂ ਨੂੰ ਇੱਕ ਟਾਸਕ ਅਸਾਈਨਮੈਂਟ ਦਿੱਤੀ ਹੋਵੇ ਕਿ ਤੁਸੀਂ ਮਜੀਠੇ ਹਲਕੇ ਦੇ ਵਿੱਚੋਂ ਪੂਰੀ ਤਰ੍ਹਾਂ ਬਿਕਰਮਜੀਤ ਸਿੰਘ ਮਜੀਠੀਏ ਦਾ ਜਿਹੜਾ ਪ੍ਰਭਾਵ ਆ, ਦਾਬਾ ਆ, ਉਹ ਖਤਮ ਕਰਨਾ। ਤੇ ਜਦੋਂ ਇੰਨੇ ਲੰਮੇ ਅਰਸੇ ਤੋਂ, ਕਿਉਂਕਿ ਇਹ ਗੱਲ ਇੱਥੇ ਲਗਾਤਾਰ ਚੱਲਦੀ ਆ ਰਹੀ ਆ ਵੀ ਸਰਕਾਰ ਜਿਹੜੀ ਪਾਰਟੀ ਦੀ ਮਰਜ਼ੀ ਆ ਜੇ, ਮਜੀਠੇ ਬੈਲਟ ਦੇ ਵਿੱਚ ਮਜੀਠੀਏ ਪਰਿਵਾਰ ਦੀ ਹੋਈ ਚੱਲਣੀ ਹੈ ਅਫਸਰਸ਼ਾਹੀ ਚ, ਦਫ਼ਤਰਾਂ ਚ। ਸੋ ਇੱਕ ਤਾਂ ਇਹ ਗੱਲ ਆ ਕਿ ਭਗਵੰਤ ਮਾਨ ਨੇ ਇਹ ਜਿੱਦ ਫੜੀ ਹੋਈ ਆ ਵੀ ਇਸ ਹਲਕੇ ਚੋਂ ਮੁਕੰਮਲ ਤੌਰ ਤੇ ਇਹਨਾਂ ਦਾ ਅਕਸ ਪ੍ਰਭਾਵ ਖਤਮ ਕਰਨਾ। ਦੂਜੇ ਪਾਸੇ ਬਿਕਰਮਜੀਤ ਸਿੰਘ ਮਜੀਠੀਆ ਤੇ ਉਹਦੇ ਸਮਰਥਕ ਇਹ ਜਿੱਦ ਫੜ ਕੇ ਲੜ ਰਹੇ ਨੇ ਕਿ ਅਸੀਂ ਇੱਥੇ ਆਪਦਾ ਪ੍ਰਭਾਵ ਜਿਹੜਾ ਖਤਮ ਨਹੀਂ ਹੋਣ ਦੇਣਾ। ਇਸ ਲੜਾਈ ਦੇ ਵਿੱਚ ਕਈ ਲੋਕਾਂ ਦਾ ਘਾਣ ਹੋਏਗਾ, ਲਾਜ਼ਮੀ ਹੋਏਗਾ। ਔਰ ਨਿੱਕੇ ਨਿੱਕੇ ਮਸਲਿਆਂ ਦੇ ਵਿੱਚ ਕੋਈ ਬੰਦਾ ਜਾਂਦਾ ਕਿ ਦੇਖੋ ਜੀ ਮੈਂ ਹੁਣ ਆਮ ਆਦਮੀ ਪਾਰਟੀ ਨਾਲ ਆ, ਮੇਰਾ ਆਹ ਰੌਲਾ ਤੇ ਮੈਨੂੰ ਬਾਦਲ ਧੜੇ ਦਾ ਫਲਾਨਾ ਬੰਦਾ ਤੰਗ ਕਰਦਾ, ਤੇ ਆਮ ਆਦਮੀ ਪਾਰਟੀ ਦੀ ਫਿਰ ਅੰਨੀ ਹਮਾਇਤ, ਉਹਨੂੰ ਇੱਕ ਤਰਫਾ ਹਮਾਇਤ ਮਿਲਦੀ ਆ ਤੇ ਉਹ ਆਪਦੀਆਂ ਖਿਝਾਂ ਕੱਢ ਰਿਹਾ। ਇਸ ਇਲਾਕੇ ਦੇ ਵਿੱਚ ਜੋ ਕੁਝ ਚੱਲ ਰਿਹਾ ਉਹ ਬਾਹਰ ਆ ਨਹੀਂ ਰਿਹਾ। ਬਹੁਤ ਵੱਡੇ ਪੱਧਰ ਦੇ ਉੱਤੇ ਜ਼ਮੀਨਾਂ ਜਾਇਦਾਦਾਂ ਦੇ ਰੌਲਿਆਂ 'ਚ, ਹੋਰ ਮੁਕੱਦਮਿਆਂ ਦੇ ਰੌਲਿਆਂ 'ਚ, ਮਾਮੂਲੀ ਗਲੀ ਗਵਾਂਢ ਦੀਆਂ ਲੜਾਈਆਂ ਦੇ ਵਿੱਚ ਜੋ ਕੁਝ ਚੱਲ ਰਿਹਾ ਉਹ ਬੜਾ ਲੋਕਾਂ ਦੇ ਧਿਆਨ ਵਿੱਚ ਨਹੀਂ ਹੈ, ਪਰ ਹੈ ਬੜਾ ਅਜੀਬੋ ਗਰੀਬ ਹੈ। ਖੈਰ, ਮਜੀਠੀਆਂ ਨੂੰ, ਮਜੀਠੇ ਪਰਿਵਾਰ ਨੂੰ ਢਾਉਣ ਲਈ ਜਿਹੜਾ ਹੱਲਾ ਬੋਲਿਆ ਗਿਆ, ਉਹਦੇ ਵਿੱਚ ਜਿੱਥੇ ਅੱਜ ਬਿਕਰਮਜੀਤ ਸਿੰਘ ਮਜੀਠੀਏ ਦੇ ਖਿਲਾਫ ਇਹ ਅੱਜ ਚੜ੍ਹਾਈ ਕੀਤੀ ਗਈ, ਤੇ ਉਧਰ ਇੱਕ ਹੋਰ ਕਾਂਡ ਵਾਪਰਿਆ। ਇੱਕ ਰਾਣੋ ਪਿੰਡ ਆ, ਰਾਣੋ ਜਾਂ ਰਾਣੋ ਕਹਿੰਦੇ ਆ, ਉੱਥੇ ਪਾਇਲ ਹਲਕੇ ਚ ਲੁਧਿਆਣੇ ਜ਼ਿਲ੍ਹੇ ਚ, ਉੱਥੇ ਇੱਕ ਗੁਰਦੀਪ ਸਰਪੰਚ ਆ ਜਿਹੜਾ ਸਾਦਾ ਸੂਦਾ ਦਾ ਵੀ ਨਜ਼ਦੀਕੀ ਦੱਸਿਆ ਜਾਂਦਾ, ਨਾਨਕਸਰੀਆਂ ਦਾ।
ਉਹ ਚਿੱਟੇ ਚੁੱਟੇ ਦੇ ਕੰਮ 'ਚ ਕਾਫੀ ਜ਼ਿਆਦਾ ਬਦਨਾਮ ਰਿਹਾ ਤੇ ਬਾਦਲ ਦਲ ਦੇ ਰਾਜ ਮੌਕੇ ਉਹਦੀ ਗੱਡੀ ਜਦੋਂ ਪਿੰਡੋਂ ਨਿਕਲਦੀ ਸੀ ਅੱਗੇ ਪਿੱਛੇ ਗੱਡੀਆਂ ਦੇ ਕਾਫਲੇ ਹੁੰਦੇ ਸੀ। ਫਿਰ ਉਹ ਫੜਿਆ ਗਿਆ, ਚਿੱਟੇ ਨਾਲ ਜੇਲ੍ਹ ਚਲਾ ਗਿਆ ਤੇ ਪਿਛਲੇ ਲੰਮੇ ਅਰਸੇ ਤੋਂ ਲੋਕ ਇਹ ਰੌਲਾ ਪਾਉਂਦੇ ਰਹੇ ਨੇ ਕਿ ਤੁਸੀਂ ਕਹਿੰਦੇ ਹੋ ਕਿ ਜੀ ਅਸੀਂ ਬਲਡੋਜ਼ਰ ਚੜਾ ਦਿੰਦੇ ਆ ਜਿਹੜੇ ਚਿੱਟੇ ਦੇ ਵਪਾਰੀ ਨੇ, ਤੁਸੀਂ ਵੱਡੀਆਂ ਮੱਛੀਆਂ ਦੇ ਤਾਂ ਖਿਲਾਫ ਕਦੇ ਚੱਲਦੇ ਨਹੀਂ। ਲੋਕ ਚਾਹੁੰਦੇ ਆ ਵੀ ਵਿਕਰਮਜੀਤ ਸਿੰਘ ਮਜੀਠੀਏ ਨੂੰ ਤੁਸੀਂ ਕਹਿੰਦੇ ਹੋ ਚਿੱਟੇ ਦਾ ਵਪਾਰੀ ਆ, ਫਿਰ ਤੇ ਚੜਾਓ ਤੁਸੀਂ ਬਲਡੋਜ਼ਰ। ਪਰ ਅੱਜ ਜਦੋਂ ਮਜੀਠੀਏ ਦੇ ਉੱਤੇ ਹੱਲਾ ਬੋਲਿਆ ਤਾਂ ਗੁਰਦੀਪ ਸਿੰਘ ਰਾਣੋ ਸਰਪੰਚ ਦੇ ਘਰ ਤੇ ਵੀ ਜਿਹੜਾ ਹੈਗਾ ਹਮਲਾ ਬੋਲਿਆ ਗਿਆ। ਭਾਵੇਂ ਆਮ ਆਦਮੀ ਪਾਰਟੀ ਨੇ ਜਾਂ ਪੰਜਾਬ ਸਰਕਾਰ ਨੇ, ਪੰਜਾਬ ਪੁਲਿਸ ਨੇ ਪੂਰਾ ਰੌਲਾ ਪਾ ਕੇ ਇਹ ਜਚਾਇਆ ਕਿ ਅਸੀਂ ਤਾਂ ਜੀ ਉੱਥੇ ਪੂਰੀ ਤਬਾਹੀ ਕਰਤੀ, ਉਹਦਾ ਘਰ ਢਹਿ ਢੇਰੀ ਕਰ ਦਿੱਤਾ। ਪਰ ਸੋਸ਼ਲ ਮੀਡੀਆ ਦਾ ਜ਼ਮਾਨਾ, ਇਹ ਗੱਲ ਨਾਲ ਦੀ ਨਾਲ ਲੋਕਾਂ ਨੇ ਕਹਿਤੀ ਵੀ ਇਹ ਝੂਠ ਬੋਲਦੇ ਆ। ਉੱਥੇ ਮਾੜਾ ਮੋਟਾ ਤੂੜੀ ਤਾੜੀ ਵਾਲੇ ਕੋਠੇ 'ਚ ਟੱਕਰਾਂ ਟੁਕਰਾਂ ਮਾਰ ਕੇ ਇਹ ਮੁੜ ਗਏ ਆਏ ਜ਼ਰੂਰ ਸੀ, ਕਿਉਂਕਿ ਜਿਹਨੇ ਵੀ ਇਹ ਮੀਡੀਆ ਵਾਲਿਆਂ ਨੇ ਖਬਰ ਸੋਸ਼ਲ ਮੀਡੀਆ ਤੇ ਪੋਸਟ ਕੀਤੀ, ਹੇਠਾਂ ਲੋਕਾਂ ਨੇ ਕਿਹਾ ਵੀ ਕਿਉਂ ਭਗਾਈ ਮਾਰੀ ਜਾਂਦੇ ਹੋ, ਇੱਥੇ ਆ ਕੇ ਦੇਖ ਲਓ। ਇਹ ਕੁਛ ਨਹੀਂ ਕੀਤਾ, ਇਹਨਾਂ ਨੇ ਰੌਲਾ ਜ਼ਰੂਰ ਪਾਇਆ ਵੀ ਅਸੀਂ ਜੀ ਗੁਰਦੀਪ ਸਰਪੰਚ ਦੇ ਘਰ ਨੂੰ ਢਾਉਣ ਆ ਗਏ ਆ, ਪਰ ਪੀਤਾ ਕਤਰਿਆ ਕੁਛ ਨਹੀਂ। ਹੁਣ ਇਸ ਗੱਲ ਦੇ ਦੋ ਅਰਥ ਬਣਦੇ ਆ, ਜਾਂ ਤਾਂ ਪਹਿਲਾਂ ਇਹਨਾਂ ਨੇ ਜਿਹੜਾ ਸੀ ਹਮਲਾ ਕਰਨ ਦਾ ਫੈਸਲਾ ਕਰ ਲਿਆ ਤੇ ਲਾਸਟ ਮਿੰਟ ਦੇ ਉੱਤੇ ਕਿਸੇ ਕਾਰਨ ਉਹ ਰੁਕ ਗਈ ਗੱਲ। ਦੂਜਾ ਇਹ ਹੋ ਸਕਦਾ ਵੀ ਉਸ ਬੰਦੇ ਦੀ ਲੋਕਲ ਅਫਸਰਸ਼ਾਹੀ ਦੇ ਵਿੱਚ ਅਜੇ ਵੀ ਪੈਂਟ ਹੋਵੇ ਤੇ ਉਹਨਾਂ ਨੂੰ ਡਰ ਹੋਵੇ ਵੀ ਕੱਲ ਕਲਾ ਨੂੰ ਕਿਤੇ 21 ਦੇ 31 ਜਾਂ 41 ਪਾਉਣ ਵਾਲਾ ਕੰਮ ਨਾ ਚੱਲ ਪਵੇ। ਕਿਉਂਕਿ ਪੰਜਾਬ ਦੇ ਵਿੱਚ ਗੁੰਡੇ ਬਦਮਾਸ਼ ਜਾਂ ਮਾੜੇ ਅਨਸਰਾਂ ਦੀ ਕਈ ਥਾਵਾਂ ਦੇ ਉੱਤੇ ਬੜੀ ਝੰਡੀ ਆ, ਬੜੀ ਤੂਤੀ ਬੋਲਦੀ ਆ। ਤੁਹਾਡੇ ਸਾਹਮਣੇ ਆ ਲਾਰੈਂਸ ਬਿਸ਼ਨੋਈ ਗੈਂਗ ਦੇ ਬਾਰੇ ਤਾਂ ਇਹ ਕਿਹਾ ਜਾ ਰਿਹਾ ਕਿ ਜਿਹੜਾ ਅਮਿਤ ਸ਼ਾਹ, ਮੋਦੀ, ਭਾਗਮਾ ਬ੍ਰਿਗੇਡ, ਪੰਜਾਬ ਭਾਰਤ ਸਰਕਾਰ ਉਹਦੇ ਸਿਰ ਤੇ ਆ। ਤੇ ਪੰਜਾਬ ਸਰਕਾਰ ਦੇ ਬਾਰੇ ਵੀ ਕਹਿੰਦੇ ਆ ਕੋਈ ਕਿਸੇ ਲੀਡਰ ਦਾ ਕਿਸੇ ਡਾਊਨ ਨਾਲ, ਕਿਸੇ ਬਦਮਾਸ਼ ਨਾਲ, ਕਿਸੇ ਹੋਰ ਪਾਰਟੀ ਦੇ। ਸੋ ਇਹ ਜਿਹੜਾ ਇੱਥੇ ਗੁੰਡੇ ਬਦਮਾਸ਼ਾਂ ਦੇ ਨਾਲ ਸਿਆਸੀ ਲੋਕਾਂ ਦਾ ਜਾਂ ਸਰਕਾਰਾਂ ਦਾ, ਅਗਲੇ ਜਿਹੜੇ ਅਫਸਰ ਨੇ ਕਈ ਵਾਰੀ ਕਹਿੰਦੇ ਆ ਕਿ ਹੋਰ ਨਾ ਕੋਈ ਸਾਡੇ ਗਾਲੀ ਗੱਲ ਪੈ ਜੇ। ਸੋ ਜਿਹੜਾ ਇਹ ਮਸਲਾ ਜੋਬਨਜੀਤ ਸਿੰਘ ਨਾਂ ਦੇ ਬਾਦਲ ਦਲ ਦੇ ਵਰਕਰ ਦੀ ਗ੍ਰਿਫਤਾਰੀ ਤੋਂ ਚੱਲਿਆ, ਇਹ ਅੱਗੇ ਦੀ ਅੱਗੇ ਚੱਲ ਰਿਹਾ। ਹੁਣ ਖਬਰ ਇਹ ਆਈ ਆ ਵੀ ਬਾਦਲ ਧੜੇ ਨੇ ਹਾਈ ਕੋਰਟ ਦੇ ਵਿੱਚ ਜੋਬਨਜੀਤ ਸਿੰਘ ਦੇ ਮਸਲੇ ਉੱਤੇ ਜਿਹੜਾ ਉੱਤੇ ਮੁਕੱਦਮਾ ਦਰਜ ਕੀਤਾ ਹੈ। ਕਿਉਂਕਿ ਇੱਕ ਗੱਲ ਤਾਂ ਪੱਕੀ ਆ ਵੀ ਉਸ ਵੇਲੇ ਤੱਕ ਤਾਂ ਕੋਈ ਪਰਚਾ ਨਹੀਂ ਸੀ ਦਰਜ ਕੀਤਾ ਹੋਇਆ ਨਾ। ਜੇ ਪਰਚਾ ਦਰਜ ਹੁੰਦਾ ਫਿਰ ਉਹ ਹਵਾਲਾਤ 'ਚ ਹੁੰਦਾ, ਜੇ ਉਹ ਪਰਚਾ ਦਰਜ ਹੋਇਆ ਹੁੰਦਾ ਦਿਖਾ ਦਿੰਦੇ। ਉਹਨੂੰ ਤਾਂ ਮਗਰਲੇ ਪਾਸੇ ਲਕੋਈ ਬੈਠੇ ਸੀ। ਇਹ ਤਾਂ ਬਾਅਦ 'ਚ ਜਦੋਂ ਹੇਠੀ ਹੋ ਗਈ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਦੇਖ ਲਿਆ, ਉਦੋਂ ਬਾਅਦ ਇਹ ਪਰਚਾ ਦਰਜ ਇਹਨਾਂ ਨੇ ਕੀਤਾ। ਹੋਣਾ ਕੁਛ ਨਹੀਂ ਉਸ ਪਰਚੇ ਦਾ, ਪਰ ਆਪਦਾ ਨੱਕ ਰੱਖਣ ਲਈ ਪੁਲਿਸ ਵਾਲਿਆਂ ਨੇ, ਭਗਵੰਤ ਮਾਨ ਨੇ ਵੀ ਕਿਹਾ ਹੋਣਾ ਵੀ ਤੁਸੀਂ ਕਿਉਂ ਐਵੇਂ ਭੱਜੇ ਫਿਰਦੇ ਹੋ, ਪਰਚਾ ਦਰਜ ਕਰਕੇ ਮਜੀਠੀਆ ਵੀ ਚੱਕ ਲਿਆਓ। ਖੈਰ ਇਹ ਮਸਲਾ ਜਿਹੜਾ ਹੈਗਾ ਰੌਣਕਾਂ ਲੱਗਣਗੀਆਂ ਅਗਲੇ ਦਿਨਾਂ 'ਚ। ਅੱਗੇ ਜੀ ਹਿਮਾਚਲ ਦੀ ਖਬਰ ਆ, ਉੱਤਰਾਖੰਡ ਦੀ ਖਬਰ ਆ, ਪਹਾੜਾਂ ਦੀ ਖਬਰ ਆ। ਗਰਮੀਆਂ ਪੰਜਾਬ 'ਚ ਕਾਹਦੀਆਂ ਆਉਂਦੀਆਂ, ਹਰ ਸਾਲ ਪੰਜਾਬ ਦੇ ਵਿੱਚੋਂ ਲੋਕ ਪਹਾੜਾਂ ਨੂੰ ਜਾਂਦੇ, ਕਈ ਮਣੀਕਰਨ ਨੂੰ, ਕਈ ਹੇਮਕੁੰਟ ਸਾਹਿਬ ਦੇ ਦਰਸ਼ਨ ਦਿਦਾਰਿਆਂ ਨੂੰ ਜਾਂਦੇ ਆ, ਕਈ ਘੁੰਮਣ ਫਿਰਨ ਵਾਲੇ ਕੁੱਲੂ, ਮਨਾਲੀ, ਸ਼ਿਮਲੇ ਚਲੇ ਜਾਂਦੇ ਆ। ਇਹਨਾਂ ਸਾਰੇ ਪਾਸਿਆਂ ਦੇ ਵਿੱਚ ਹੌਲੀ ਹੌਲੀ ਸਾਰੇ ਰਾਹਾਂ ਦੇ ਉੱਤੇ ਹੀ ਹਿੰਦੂ ਕੱਟੜਵਾਦ ਆ ਜਿਹੜਾ, ਉਹ ਲੋਕਾਂ ਦੇ ਛਿੱਤਰ ਫੇਰਨ ਵਾਲੇ ਪਾਸੇ ਨੂੰ ਤੁਰ ਪਿਆ। ਹਿਮਾਚਲ ਦੇ ਵਿੱਚ ਘੁੰਮਣ ਫਿਰਨ ਵਾਲਿਆਂ ਦੀਆਂ ਬੇਇੱਜ਼ਤੀਆਂ ਹੋਣੀਆਂ ਆਮ ਜੀ ਗੱਲ। ਉੱਥੇ ਤਾਂ ਹੁਣ ਹਰਿਆਣੇ ਦੇ ਜਾਂ ਦੂਜੇ ਸੂਬਿਆਂ ਦੇ ਲੋਕਾਂ ਨਾਲ ਵੀ ਬਦਤਮੀਜ਼ੀ ਹੁੰਦੀ ਹੈ। ਪਰਸੋਂ ਇੱਕ ਬੜੀ ਮਾੜੀ ਖਬਰ ਆਈ ਕਿ ਨੌਜਵਾਨ ਪੰਜਾਬ ਦੇ ਮੁੰਡਿਆਂ ਨੂੰ ਉੱਥੇ ਜਦੋਂ ਪੈ ਗਏ ਪਹਾੜੀਏ ਟੁੱਟ ਕੇ, ਤਾਂ ਉਹਨਾਂ ਨੇ ਪਿਸਟਲ ਕੱਢ ਕੇ ਫੈਰ ਫੂਰ ਕੱਢੇ ਤੇ ਉਹ ਮਾਮਲਾ ਦਰਜ ਹੋ ਗਿਆ। ਖੈਰ ਹਰ ਰੋਜ਼ ਨਿਤ ਨਵੀਂ ਕੋਈ ਇਹੋ ਜਿਹੀ ਮੰਦਭਾਗੀ ਖਬਰ ਉੱਥੋਂ ਆਉਂਦੀ ਆ ਤੇ ਲੋਕ ਫਿਰ ਮਿਹਣੇ ਮਾਰਦੇ ਆ ਵੀ ਉੱਥੇ ਛਿੱਤਰ ਖਾਣ ਜਾਂਦੇ ਕਾਹਤੋਂ ਆ। ਇਹ ਗੱਲ ਇਸ ਕਰਕੇ ਕਹੀ ਜਾ ਰਹੀ ਆ ਕਿ ਜਿਹੜੇ ਹਿਮਾਚਲ 'ਚ ਜਾਂਦੇ ਆ ਟੂਰਿਸਟ, ਉਹਨਾਂ ਦੇ ਛਿੱਤਰ ਫਿਰਦਾ, ਜਦੋਂ ਕਿ ਕਸ਼ਮੀਰ ਦੇ ਵਿੱਚ ਉੱਥੇ ਲੋਕ ਜਿਵੇਂ ਨਾ ਕਹਿੰਦੇ ਆ ਵੀ ਤਲੀਆਂ ਹੇਠਾਂ ਆਪਣੇ ਪੈਰਾਂ ਹੇਠ ਤਲੀਆਂ ਰੱਖਦੇ। ਕਸ਼ਮੀਰ ਦੇ ਲੋਕ ਜਿਹੜੇ ਨੇ ਉਹ ਹਿਮਾਚਲੀਆਂ ਵਾਂਗ ਨਹੀਂ ਕਰਦੇ। ਖੈਰ ਹੁਣ ਆ ਜੋ ਗੱਲ ਬਈ ਜਦੋਂ ਪੁਲਵਾਮਾ ਅਟੈਕ ਹੋਇਆ ਉਸ ਮੌਕੇ ਵੀ, ਜਾਂ ਜਦੋਂ ਪਹਿਲਗਾਮ ਵਾਲਾ ਹਮਲਾ ਪਿਛਲੇ ਸਾਲ,
ਉਸ ਮੌਕੇ ਦੀ ਇਹ ਗੱਲ ਨਾਲ ਦੀ ਨਾਲ ਚੱਲੀ ਕਿ ਇਹ ਇੱਕ ਟੈਰਰ ਫੈਲਾਉਣ ਦਾ ਯਤਨ ਆ ਕਿ ਜਿਹੜੇ ਪੰਜਾਬ ਦੇ ਜਾਂ ਭਾਰਤ ਦੇ ਲੋਕ ਕਸ਼ਮੀਰ ਵੱਲ ਨੂੰ ਘੁੰਮਣ ਫਿਰਨ ਦਾ ਮੂਡ ਬਣਾਉਂਦੇ ਆ, ਇੱਧਰ ਨੂੰ ਕਹਿਣ ਵੀ ਉੱਥੇ ਤਾਂ ਪਤਾ ਨਹੀਂ ਕਿਹਨੇ ਗੋਲੀ ਮਾਰ ਜਾਣੀ ਹੈ। ਖੈਰ, ਹੁਣ ਜਿਹੜੇ ਯਾਤਰੂ ਧਾਰਮਿਕ ਭਾਵਨਾ ਵਾਲੇ ਮਣੀਕਰਨ ਸਾਹਿਬ ਜਾਂ ਹੇਮਕੁੰਟ ਸਾਹਿਬ ਨੂੰ ਜਾ ਰਹੇ ਨੇ, ਉਧਰ ਵੀ ਬੜੀਆਂ ਮੰਦਭਾਗੀਆਂ ਖਬਰਾਂ ਆ ਰਹੀਆਂ ਨੇ। ਕਿਤੇ ਖਬਰ ਆ ਰਹੀ ਆ ਵੀ ਉੱਥੋਂ ਦੇ ਲੋਕਾਂ ਨੇ ਲੰਗਰ ਲਾਉਣ ਤੋਂ ਵੀ ਸਾਡੇ ਪਿੰਡ ਦੇ ਇੱਥੇ ਰਾਹ ਤੇ ਲੰਗਰ ਨਹੀਂ ਲਾਉਣਾ, ਲੋਕਾਂ ਦੀ ਬੇਇੱਜ਼ਤੀ ਕੀਤੀ, ਸਿੱਖਾਂ ਦੀ ਭਜਾ। ਇਵੇਂ ਹੀ ਕਈ ਹੇਮਕੁੰਟ ਸਾਹਿਬ ਨੂੰ ਜਾ ਰਹੇ ਯਾਤਰੂਆਂ ਨਾਲ ਬਦਸਲੂਕੀ ਤੇ ਬਦਕਲਾਮੀ ਦੀਆਂ ਖਬਰਾਂ ਆ ਰਹੀਆਂ ਨੇ। ਹੁਣ ਇਹਦੇ ਦੋ ਪੱਖ ਨੇ। ਇੱਕ ਤਾਂ ਇਹ ਹੈ ਕਿ ਦਿਨੋਂ ਦਿਨ ਇਹ ਜਿਹੜਾ ਮਾਹੌਲ ਪੂਰੇ ਭਾਰਤ ਦਾ ਹੀ ਹਿੰਦੂ ਕੱਟੜਵਾਦ, ਜਿਹੜਾ ਪਹਿਲੋਂ ਇਕੱਲੇ ਮੁਸਲਮਾਨਾਂ ਦੇ ਛੱਤਰ ਫੇਰਦਾ ਸੀ, ਹੁਣ ਉਹ ਦਿਨੋਂ ਦਿਨ ਸਿੱਖਾਂ ਵੱਲ ਨੂੰ ਵੱਧ ਰਿਹਾ। ਤੇ ਜਿਹੜੇ ਸਿੱਖਾਂ ਨੂੰ ਭਾਰਤ ਮਾਤਾ ਚੜੀ ਹੋਈ ਆ, ਉਹ ਏਦਾਂ ਹੀ ਲੱਥੂ। ਕਿਉਂਕਿ ਜੂਨ 1984 ਮੌਕੇ ਵੀ ਸਾਨੂੰ ਕਹਿੰਦੇ ਸੀ ਲੋਕ ਵੀ ਤੁਸੀਂ ਐਵੇਂ ਮਾਰੀ ਜਾਂਦੇ ਹੋ ਸੰਤ ਭਿੰਡਰਾਂ ਵਾਲੇ ਤੇ, ਜਦੋਂ ਹੋਰ ਜੁਝਾਰੂ ਦਰਬਾਰ ਸਾਹਿਬ ਦੇ ਵਿੱਚ ਅਸਲੇ ਲੈ ਕੇ ਬੈਠਣਗੇ ਤਾਂ ਫਿਰ ਕੀ ਕਰੇ ਸਰਕਾਰ। ਤੇ ਜਦੋਂ ਨਵੰਬਰ 84 ਨੂੰ ਬੇਦੋਸ਼ੇ ਸਿੱਖਾਂ ਦੇ ਸਾਰੇ ਭਾਰਤ ਵਿੱਚ ਡਾਂਗਾ ਫਿਰੀਆਂ, ਗਲਾਂ 'ਚ ਟਾਇਰ ਪਾਏ, ਜਦੋਂ ਉੱਥੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਵਿਧਵਾ ਕਲੋਨੀ ਬਣੀ, ਫੇਰ ਸਾਰੇ ਭਾਰਤ ਦੇ ਉਹ ਸਿਆਣੇ ਪਿਆਣੇ ਬੀਬੇ ਬਾਰਕ ਜਿਹੜੇ ਮੱਤਾਂ ਚੱਕੀ ਫਿਰਦੇ ਸੀ, ਫੇਰ ਉਹ ਕਹਿਣ ਵੀ ਆਹ ਤਾਂ ਕਹਾਣੀ ਕੋਈ ਹੋਰ ਆ। ਸੋ ਜਿਹੜੇ ਵੱਡੇ ਵੱਡੇ ਅਫਸਰ ਨੇ, ਟਰਾਂਸਪੋਰਟਰ ਨੇ, ਕਰੋੜਾਂਪਤੀ ਅਰਬਾਂਪਤੀ ਲੀਡਰ, ਇਹਨਾਂ ਸਾਰਿਆਂ ਦੇ ਨਾਲ ਜਾਂ ਪਰਿਵਾਰਾਂ ਦੇ ਨਾਲ ਜਿੰਨਾ ਟਾਈਮ ਭਗਵੇਂ ਬ੍ਰਿਗੇਡ ਵੱਲੋਂ ਕੁੱਤੇ ਖਾਣੀ ਨਹੀਂ ਹੁੰਦੀ, ਉਹਨਾਂ ਟਾਈਮ ਇਹਨਾਂ ਨੂੰ ਅਕਲ ਨਹੀਂ ਆਉਣੀ। ਇਹਨਾਂ ਲੋਕਾਂ ਨੇ ਸ਼ਰਮ ਲਾਈ ਹੋਈ ਆ, ਫੇਰ ਪੂਰੇ ਸਿੱਖ ਕੌਮ ਨੂੰ ਹਾਕਾਂ ਮਾਰਨ ਲੱਗ ਜਾਂਦੇ ਆ। ਤੇ ਉਦਾਂ ਜਦੋਂ ਕਿਤੇ ਕਹੀਏ ਵੀ ਤੁਹਾਡੇ ਨਾਲ ਬੇਇੱਜ਼ਤੀ ਹੋਈ ਆ ਵੀ ਖਾਲਿਸਤਾਨ, ਕਹਿੰਦੇ ਨਹੀਂ ਨਹੀਂ, ਭਾਰਤ ਮਾਤਾ ਕੀ ਜੈ। ਸੋ ਭਾਰਤ ਮਾਤਾ ਦੇ ਲਾਡਲੇ, ਭਾਰਤ ਮਾਤਾ ਦੇ ਲਾਡਲਿਆਂ ਤੋਂ ਜੇ ਛਿੱਤਰ ਖਾ ਰਹੇ ਨੇ ਤਾਂ ਆਸ ਕਰਦੇ ਆ, ਤਰਸ ਤਾਂ ਸਾਨੂੰ ਆਉਂਦਾ, ਆਸ ਕਰਦੇ ਆ ਵੀ ਕਦੇ ਨਾ ਕਦੇ ਇਹਨਾਂ ਨੂੰ ਅਕਲ ਆਊ ਤੇ ਕਹਿਣਗੇ ਕਿ ਅਸੀਂ ਤਾਂ ਹੁਣ ਖਾਲਿਸਤਾਨ ਦੇ ਰਾਹ ਪੈ ਗਏ। ਹੁਣ ਆਜੋ ਅਗਲੀ ਗੱਲ। ਫੇਰ ਦੁਬਾਰਾ ਪਿਛਲੇ ਸਾਲ ਵੀ ਇਹਨਾਂ ਦਿਨਾਂ 'ਚ ਇੱਕ ਦਿਨ ਦੀ ਲੜਾਈ ਲੜ ਕੇ 5-6 ਦਿਨ ਲੇਰਾਂ ਜਿਹਾ ਮਾਰਦੇ ਰਹੇ ਆ ਭਾਰਤ ਵਾਲੇ। ਫੇਰ ਹੁਣ ਭਾਰਤ ਦੇ ਜਿਹੜੇ ਹੈਗੇ ਆ ਫੌਜ ਦੇ ਵੱਡੇ ਅਫਸਰ, ਉਹ ਚੂੰ ਚਾਂ ਜੀ ਕਰਨ ਲੱਗੇ ਆ, ਕਹਿੰਦੇ ਆ ਜੀ ਜੰਗ ਲਈ ਤਿਆਰ ਆ, ਜਿਹੜਾ ਹੈਗਾ ਪਿਛਲੇ ਸਾਲ ਵਾਲਾ ਕੰਮ ਰਹਿ ਗਿਆ ਸੀ ਫੱਟੇ ਚੱਕ ਦੇਣੇ ਆ। ਨਾਲੇ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਜਿਹੜੇ ਤੁਹਾਡੇ ਜਹਾਜ਼ ਚੜਾਏ ਸੀ ਉਹ ਸਾਰੇ ਦੇ ਸਾਰੇ ਚਾਈਨਾ ਦੇ ਦਿੱਤੇ ਹੋਏ ਨਵੇਂ ਢੰਗ ਤਰੀਕੇ, ਜਿਹੜੇ ਨਵੀਆਂ ਤਕਨੀਕਾਂ ਨੇ, ਉਹਦੇ ਨਾਲ ਕਿਵੇਂ ਪਾਕਿਸਤਾਨ ਦੇ ਵਿੱਚ ਉਹਦਾ ਕੀ ਹਾਲ ਹੋਇਆ। ਇਹ ਗੱਲ ਵੱਖਰੀ ਆ ਕਿ ਪਾਕਿਸਤਾਨ ਇੰਡੀਆ ਦੇ ਸਾਹਮਣੇ ਕੁਝ ਨਹੀਂ ਦੇਖਣ ਨੂੰ, ਪਰ ਪਾਕਿਸਤਾਨ ਨੇ ਇੰਨਾ ਕੁ ਆਪਦਾ ਇੰਤਜ਼ਾਮ ਜ਼ਰੂਰ ਕਰਕੇ ਰੱਖਿਆ ਹੋਇਆ ਕਿ ਜੇ ਕਿਤੇ ਆਪਾਂ ਬਿਲਕੁਲ ਹੀ ਘੇਰੇ 'ਚ ਆ ਜਾਈਏ ਤਾਂ ਆਪਾਂ ਫਿਰ ਹਮ ਤੋਂ ਡੂਬੇਗੇ ਸਨਮ ਤੁਮਕੋ ਵੀ ਲੈ ਡੂਬੇਗੇ। ਸੋ ਜਿਹੜੇ ਪਰਮਾਣੂ ਬੰਬਾਂ ਵਾਲੇ ਮੁਲਕ ਨੇ, ਉਹਨਾਂ ਦੀ ਰਾਖੀ ਦੀ ਗਰੰਟੀ ਇਸੇ ਗੱਲ 'ਚ ਆ ਕਿ ਉਹਨਾਂ ਕੋਲੇ ਪਰਮਾਣੂ ਬੰਬ। ਜੇ ਕਿਤੇ ਕੱਲ ਕਲਾਂ ਨੂੰ ਖਾਲਿਸਤਾਨ ਬਣ ਗਿਆ, ਸਭ ਤੋਂ ਪਹਿਲਾ ਕੰਮ ਇਹੀ ਕਰਨਾ ਪੈਣਾ, ਨਹੀਂ ਤਾਂ ਇੰਡੀਆ ਵਾਲਿਆਂ ਨੇ ਦੂਜੇ ਇੱਕ ਦਿਨ ਹੀ ਪੂਛ ਚੱਕ ਲਿਆ ਕਰਨੀ ਹੈ। ਖੈਰ, ਜੰਗ ਦੀਆਂ ਫੁਕਰੀਆਂ ਜਵਲੀਆਂ ਮਾਰ ਮਾਰ ਕੇ ਭਾਰਤ ਦੇ ਪੂਰੇ ਪੰਜਾਬ ਤੋਂ ਬਾਹਰਲੇ ਭਾਰਤ ਦੇ ਜਿਹੜੇ ਜਜ਼ਬਾਤ ਭੜਕਾਉਣ ਦੇ ਲਈ ਲੱਗੇ ਹੋਏ ਨੇ, ਉਹਨਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਕਿ ਸਿੱਖਾਂ ਨੇ ਜਾਂ ਪੰਜਾਬ ਦੇ ਲੋਕਾਂ ਨੇ ਪਿਛਲੇ ਸਾਲ ਵਾਂਗੂ ਹੀ ਕਹਿਣਾ ਕਿ ਜ਼ਰੂਰ ਲੜੋ ਜੀ, ਨਾ ਪਾਕਿਸਤਾਨ ਦੇ ਨਾਲ ਸਾਨੂੰ ਕੋਈ ਹੇਜ ਆ, ਨਾ ਤੁਹਾਡੇ ਨਾਲ ਕੋਈ ਸਾਨੂੰ ਸਮੱਸਿਆ। ਗੁਜਰਾਤ ਦਾ ਬਾਰਡਰ ਆ, ਰਾਜਸਥਾਨ ਦਾ ਬਾਰਡਰ ਵਾ, ਉਹਨਾਂ ਨੂੰ ਵੀ ਕਵਾਂਗੇ ਵੀ ਭਾਈ ਦਿੱਲੀ ਦੱਖਣ ਜਿੱਥੇ ਮਰਜੀ ਜੋ ਮਰਜੀ ਕਰੋ, ਇਹ ਉਹੀ ਇੰਡੀਆ ਜਿਹੜਾ ਸਾਡੇ ਗਲਾਂ 'ਚ ਟਾਇਰ ਪਾਉਂਦਾ, ਇਹ ਉਹੀ ਇੰਡੀਆ ਜਿਹੜਾ ਸਾਡੇ ਹਮੇਸ਼ਾ ਧਰਮ ਦੇ, ਸਾਡੇ ਲੋਕਾਂ ਦੇ 6 ਜੂਨ ਆ ਰਹੀ ਆ, ਅਸੀਂ ਕਦੇ ਭੁੱਲ ਸਕਦੇ। ਸੋ ਸਾਨੂੰ ਨਾ ਤਾਂ ਇੰਡੀਆ ਦਾ ਕੋਈ ਮੋਹ ਆਉਂਦਾ, ਨਾ ਸਾਨੂੰ ਪਾਕਿਸਤਾਨ ਦਾ ਕੋਈ ਫਿਕਰ ਆ।
ਦੋਨੇ ਮੁਲਕ ਆਪਸ ਵਿੱਚ ਜੋ ਮਰਜ਼ੀ ਕਰਨ, ਪਰ ਸਾਡੀ ਧਰਤੀ ਨੂੰ, ਸਾਡੇ ਲੋਕਾਂ ਨੂੰ ਕੋਈ ਵਿੱਚ ਵਿਚਾਲੇ ਨਾ ਲੈਣ। ਅਗਲੀ ਗੱਲ ਇਹ ਆ ਕਿ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਲਈ ਜੋ ਹਮਲੇ ਹੁੰਦੇ ਆ, ਬੇਅਦਬੀਆਂ ਹੁੰਦੀਆਂ, ਉਹਦੇ ਲਈ ਕਾਨੂੰਨ ਹੈ। ਉਸ ਕਾਨੂੰਨ ਦੇ ਮਸਲੇ ਤੇ ਕਿੰਨੇ ਚਿਰ ਤੋਂ ਰੌਲਾ ਰੱਪਾ ਵਿਰੋਧ ਚੱਲ ਰਿਹਾ। ਕੱਲ ਬਾਬੇ ਬਕਾਲੇ ਵਿਖੇ ਬਹੁਤ ਵੱਡਾ ਇਕੱਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੁਲਾਇਆ ਗਿਆ, ਜਿੱਥੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੋ ਅਲਟੀਮੇਟਮ ਦਿੱਤਾ ਸੀ ਕਿ 15 ਦਿਨ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਇਹਦਾ ਕੋਈ ਹੱਲ ਕੱਢੇ ਮਸਲੇ ਦਾ, ਭਗਵੰਤ ਮਾਨ ਨੇ ਮੂਹਰੇ ਚੜਾਉਣ ਵਾਲੇ ਅੰਦਾਜ਼ ਵਿੱਚ ਵੀ ਕਿਹਾ ਕਿ ਜਿਹੜਾ ਜਿਹਨੇ ਕਰਨਾ ਕਰ ਲਓ, ਅਸੀਂ ਨਹੀਂ ਜੀ ਇੱਕ ਵੀ ਅੱਖਰ ਬਦਲਣਾ। ਭਾਵੇਂ ਹੁਣ ਗਵਰਨਰ ਪੰਜਾਬ ਨੇ ਜਾਂ ਹੋਰ ਬਹੁਤ ਸਾਰੇ ਲੋਕਾਂ ਨੇ ਮੰਨ ਲਿਆ ਕਿ ਸੋਧਾਂ ਹੋਣੀਆਂ ਚਾਹੀਦੀਆਂ ਨੇ। ਇਹ ਗੱਲ ਆਪਣੀ ਥਾਂ ਤੇ ਆ ਕਿ ਸਾਡੀ ਕੌਮ ਦੇ ਵੱਡੇ ਹਿੱਸੇ 'ਚ ਇਹ ਵੀ ਵਿਚਾਰ ਚੱਲ ਰਿਹਾ ਕਿ ਇਹ ਸਾਰਾ ਕਾਨੂੰਨ ਹੀ ਗਲਤ ਹੈ। ਆਪਣੀ ਇੱਜ਼ਤ, ਆਪਣੀ ਦਾੜੀ ਕਿਉਂ ਸਰਕਾਰਾਂ ਦੇ ਹੱਥ ਫੜਾਉਂਦੇ ਹੋ? ਬਾਦਲ ਕਿਆ ਮੌਕੇ ਇਹ ਕਾਨੂੰਨ ਬਣਾ ਕੇ ਆਪਾਂ ਜਿਹੜਾ ਕੰਮ ਗੜਬੜ ਕੀਤਾ, ਹੁਣ ਅੱਜ ਆਮ ਆਦਮੀ ਪਾਰਟੀ ਨੇ ਉਹਦੇ 'ਚ ਹੋਰ ਸਿਆਪਾ ਖੜਾ ਕਰਤਾ। ਸੋ ਪੂਰਾ ਕਾਨੂੰਨ ਹੀ ਰੱਦ ਹੋਣਾ ਚਾਹੀਦਾ। ਇਹੋ ਜਿਹੀਆਂ ਗੱਲਾਂ ਵੀ ਭਾਵੇਂ ਚੱਲਦੀਆਂ, ਪਰ ਬਾਦਲ ਧੜੇ ਨੇ ਇਸ ਮਸਲੇ ਨੂੰ ਕੱਲਾ ਸੋਧਾਂ ਤੱਕ ਰੱਖਿਆ ਹੋਇਆ। ਹੁਣ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਮਿਹਨਤ ਕਰਕੇ ਇੱਕ ਵੱਡਾ ਇਕੱਠ ਜਿਹੜਾ ਬਾਬੇ ਬਕਾਲੇ ਕੱਲ ਕਰ ਲਿਆ। ਲੋਕਾਂ ਨੂੰ ਲੱਗਦਾ ਸੀ ਕਿ ਪੂਰੀ ਗਹਿ ਗੱਡਵੀਂ ਲਕੀਰ ਖਿੱਚ ਕੇ ਇੱਕ ਗੱਲ ਕਰਨ ਦੇ ਮੂਡ 'ਚ ਇੱਥੇ ਚਰਚਾ ਹੋਏਗੀ, ਪਰ ਧਾਮੀ ਸਾਹਿਬ ਦੀ ਪਹਿਲੇ ਦਿਨ ਤੋਂ ਹੀ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਖੜਕਦੀ। ਧਾਮੀ ਸਾਹਿਬ, ਧੁੰਮਾ ਸਾਹਿਬ ਤੇ ਹੋਰ ਕਈ ਸਾਹਿਬ ਆ ਜਿਹੜੇ, ਉਹਨਾਂ ਨੂੰ ਬੜੀ ਤਕਲੀਫ ਆ ਬਈ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਾਉਣ ਮੌਕੇ ਤੇ ਪਹਿਲਾਂ ਵਾਲੇ ਜਥੇਦਾਰ ਲਾਉਣ ਮੌਕੇ ਸਾਡੀ ਕਿਸੇ ਨੇ ਬਾਤ ਹੀ ਨਹੀਂ ਪੁੱਛੀ, ਸਾਡੀ ਰਾਏ ਹੀ ਨਹੀਂ ਲਈ। ਅਸੀਂ ਵੀ ਤਾਂ ਉਸੇ ਸੁਖਬੀਰ ਸਿੰਘ ਬਾਦਲ ਦੇ ਝੰਡੇ ਹੇਠ ਹਾਂ। ਇਸ ਗੱਲ ਦੀ ਤਕਲੀਫ ਆ ਜਿਹੜੀ ਉਹ ਅਜੇ ਤੱਕ ਬਰਕਰਾਰ ਆ, ਤੇ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਇਹ ਪ੍ਰਭਾਵ ਬਣਾਉਣ 'ਚ ਵੀ ਇਹਨਾਂ ਦੀ ਕੋਈ ਸੱਦ ਪੁੱਛ ਨਹੀਂ, ਅਸੀਂ ਚੱਲਦੀ ਨਹੀਂ, ਇਹ ਕੋਈ ਕਸਰ ਉਹ ਛੱਡਦੇ ਨਹੀਂ ਹੈ। ਭਾਵੇਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੇ 2 ਦਸੰਬਰ 2024 ਵਾਲੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਬੇਅਦਬੀ ਕਰਕੇ ਜਿਹੜੀ ਉਹਨਾਂ ਦੀ ਮਾੜੀ ਮੋਟੀ ਠੁੱਕ ਜੀ ਬਣ ਸਕਦੀ ਸੀ, ਉਹਦੇ ਉੱਤੇ ਵੀ ਪਰੋਲਾ ਫੇਰਿਆ ਹੋਇਆ ਹੈ। ਉਹਨਾਂ ਦੀ ਜਿਹੜੀ ਸਰਦਾਰੀ ਆ ਉਹ ਬਣ ਨਹੀਂ ਰਹੀ ਪੰਥ, ਤੇ ਇਸ ਮੁੱਦੇ ਉੱਤੇ ਵੀ ਲੋਕਾਂ ਨੂੰ ਖਦਸ਼ਾ ਹੈ ਕਿ ਕਿਤੇ ਇਹ ਨਾ ਹੋਵੇ ਵੀ ਅਖੀਰ ਦੇ ਉੱਤੇ ਉਹ ਚੋਣ ਮੈਨੀਫੈਸਟੋ 'ਚ ਇਹ ਗੱਲ ਲੈ ਆਵੇ ਕਿ ਜੀ ਅਸੀਂ ਜੇ ਸੱਤਾ ਚਾਹੇ ਤਾਂ ਅਸੀਂ ਇਹ ਅਮੈਂਡਮੈਂਟ ਕਰਾਂਗੇ। ਖੈਰ, ਕੱਲ ਬਾਬੇ ਬਕਾਲੇ ਵਾਲੇ ਇਕੱਠ ਦੇ ਵਿੱਚ ਜਿੰਨੇ ਬੁਲਾਰੇ ਧਾਮੀ ਸਾਹਿਬ ਦੇ ਹੱਕ ਵਾਲੇ ਬੋਲੇ ਆ, ਉਹਨਾਂ ਸਾਰਿਆਂ ਨੇ ਬਿਲਕੁਲ ਹੀ ਢਿੱਲੀ ਸੁਰ ਦੇ ਵਿੱਚ ਟੂੰ-ਟਾਂ ਜੀ ਕਰਕੇ ਸਾਰਤਾ, ਜਿਵੇਂ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕਹਿਣਾ ਚਾਹੁੰਦੇ ਹੋਣ ਕਿ ਅਸੀਂ ਤੁਹਾਡਾ ਦਮ-ਖਮ ਦੇਖਣਾ ਚਾਹੁੰਦੇ। ਜਿਹੜਾ ਤੁਸੀਂ ਕਹਿੰਦੇ ਸੀ ਨਾ ਵੀ ਅਕਾਲ ਤਖਤ ਸਾਹਿਬ ਕਾਰਵਾਈ ਕਰੂ, ਸਖਤ ਕਾਰਵਾਈ ਕਰੂ, ਸਿੰਘ ਸਾਹਿਬਾਨ ਦੀ ਮੀਟਿੰਗ ਸੱਦਾਂਗੇ, ਲੈ ਅਸੀਂ ਆ ਕੱਟ ਵੀ ਸੱਦ ਲਿਆ। ਤੇ ਉੱਥੇ ਜਿਸ ਤਰੀਕੇ ਨਾਲ ਧੁੰਮੇ ਨੂੰ ਤੇ ਹੋਰ ਨਿਗਾਹ ਨੂੰ, ਹੋਰ ਬਾਬਿਆਂ ਨੂੰ, ਉਹਨਾਂ ਨੂੰ ਇੰਨਾ ਵਡਿਆਇਆ ਗਿਆ, ਇੰਨਾ ਪੰਪ ਮਾਰਿਆ ਗਿਆ, ਔਰ ਉਹ ਦੇਖ ਕੇ ਹਰੇਕ ਬੰਦੇ ਨੂੰ ਲੱਗਦਾ ਸੀ ਸਾਫ਼ ਤੌਰ ਤੇ ਪਤਾ ਕਿ ਧਾਮੀ ਸਾਹਿਬ ਕੀ ਦਿਖਾਉਣਾ ਚਾਹੁੰਦੇ। ਖੈਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕੱਠ ਵਧੀਆ ਕੀਤਾ ਸੀ, ਗੱਲ ਬਿਲਕੁਲ ਹਲਕੇ ਦਰਜੇ ਦੀ ਕੀਤੀ, ਤੇ ਜੇ ਕਿਤੇ ਕੱਲ ਇਹ ਲਕੀਰ ਖਿੱਚ ਕੇ ਗੱਲ ਕਰਦੇ ਤਾਂ ਹੋ ਸਕਦਾ ਜਿਹੜੇ ਮੀਡੀਆ ਦੇ ਰਾਹੀਂ ਜਾਂ ਲੋਕਾਂ ਦੇ ਰਾਹੀਂ ਤਾਂ ਸਰਕਾਰ ਉੱਤੇ ਵੀ ਅਸਰ ਪੈਂਦਾ। ਕੱਲ ਤਾਂ ਇਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ। ਕੱਲੇ ਜਥੇਦਾਰ ਅਕਾਲ ਤਖਤ ਨੇ ਉੱਥੇ ਥੋੜੀ ਜਿਹੀ ਲੱਤ ਲਾ ਕੇ ਗੱਲ ਕੀਤੀ, ਤਲਖੀ 'ਚ ਗੱਲ ਕੀਤੀ, ਭਾਵੇਂ ਕਈ ਸ਼ਬਦ ਉਹਨਾਂ ਦੇ ਅਹੁਦੇ ਦੇ ਮਿਆਰ ਦੇ ਨਹੀਂ ਲੱਗੇ, ਪਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਪਣਾ ਪੂਰਾ ਧੜੱਲੇ ਨਾਲ ਪੱਖ ਪੇਸ਼ ਕੀਤਾ।
ਇਸ ਇਕੱਠ ਵਿੱਚ ਖਾਲਿਸਤਾਨੀ ਪੰਥਕ ਧਿਰਾਂ ਦੇ ਵੱਲੋਂ ਦਲ ਖਾਲਸਾ ਜਥੇਬੰਦੀ ਵਾਲੇ ਵੀ ਹਾਜ਼ਰੀ ਭਰ ਕੇ ਆਏ ਨੇ। ਗਏ ਤਾਂ ਬੜੇ ਚਾਅ ਨਾਲ ਸੀ ਵੀ ਐਤਕੀ ਸ਼ਾਇਦ ਸਾਰੀ ਸੰਗਤ ਉੱਥੇ ਇਸ ਕਾਲੇ ਕਾਨੂੰਨ ਦੇ ਖਿਲਾਫ ਕੋਈ ਗੱਲ ਕਰੇਗੀ, ਪਰ ਬਾਅਦ ਵਿੱਚ ਨਿਰਾਸ਼ ਹੋ ਕੇ ਵਾਪਸੀ ਤੇ ਭਾਈ ਕੰਵਰਪਾਲ ਸਿੰਘ ਨੇ ਇੱਕ ਵੀਡੀਓ ਬਣਾ ਕੇ ਆਪਦੇ ਵਿਚਾਰ ਦਿੱਤੇ ਆ ਕਿ ਬਹੁਤ ਗਲਤ ਪ੍ਰਭਾਵ ਗਿਆ ਜਿਹੜਾ ਅੱਜ ਦਾ ਇਹ ਇਕੱਠ ਸੀ। ਸੋ ਬਾਬੇ ਬਕਾਲੇ ਵਾਲੇ ਇਕੱਠ ਦੀ ਜਿੰਨੀ ਇਹ ਵਰਤੋਂ ਕਰ ਸਕਦੇ ਸੀ ਉਹ ਗੱਲ ਬਣੀ ਨਹੀਂ। ਇੱਕ ਚਰਚਾ ਛਿੜੀ ਹੋਈ ਆ ਕਿ ਭਾਰਤੀ ਜਨਤਾ ਪਾਰਟੀ, ਜਿਹਦੇ ਬਾਰੇ ਇੱਥੇ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ, ਉਹ ਭਾਵੇਂ ਲਗਾਤਾਰ ਕਹਿੰਦੇ ਆ ਰਹੇ ਨੇ ਸਾਰੇ ਉਹਨਾਂ ਦੇ ਆਗੂ ਕਿ ਅਸੀਂ ਤਾਂ ਪੰਜਾਬ 'ਚ ਇਕੱਲੇ ਚੋਣ ਲੜਾਂਗੇ, ਪਰ ਕਦੇ ਚਰਚਾ ਛਿੜ ਪੈਂਦੀ ਆ ਕਿ ਬਾਦਲ ਧੜੇ ਵਾਲੇ ਚਾਹੁੰਦੇ ਆ ਕਿ ਸਾਡੇ ਨਾਲ ਇਹਨਾਂ ਦੀ ਗੱਲ ਹੋ ਜੇ, ਅਸੀਂ ਸਮਝੌਤਾ ਹੋ ਜੇ। ਕਦੇ ਗੱਲ ਛਿੜ ਪੈਂਦੀ ਆ ਵੀ ਗਿਆਨੀ ਹਰਪ੍ਰੀਤ ਸਿੰਘ ਵਾਲਿਆਂ ਨਾਲ ਗੱਲ ਚੱਲਦੀ ਹੈ, ਤੇ ਕਈ ਜਿਹੜੇ ਬਹੁਤੇ ਹੀ ਜ਼ਿਆਦਾ ਤੱਤੇ ਚੱਲਦੇ ਆ ਉਹ ਕਹਿੰਦੇ ਆ ਭਾਈ ਅਮਰਤਪਾਲ ਸਿੰਘ ਵਾਲੀ ਸਾਰੀ ਜਿਹੜੀ ਧਿਰ ਵਾ ਉਹਦੀ ਬਾਗਡੋਰ ਹੀ ਕਹਿੰਦੇ ਜੀ ਇਹਨਾਂ ਦੇ ਹੱਥ 'ਚ ਅਮਿਤ ਸ਼ਾਹ ਹੋਣਾ ਦੇ, ਉਹ ਤਾਂ ਜੀ ਏਦਾਂ ਹੁੰਦਾ। ਇਹ ਸਾਰੀਆਂ ਜਬੜੀਆਂ, ਇਹ ਸਾਰੀਆਂ ਗੱਲਾਂ ਬਾਤਾਂ ਦਾ ਕੋਈ ਮੂੰਹ ਸਿਰ ਤਾਂ ਹੈ ਨਹੀਂ, ਪਰ ਇਹ ਚੱਲਦੀਆਂ ਰਹਿਣੀਆਂ। ਪਰ ਹੁਣ ਬੜੇ ਪੁਖਤਾ ਤਰੀਕੇ ਨਾਲ ਇਹ ਗੱਲ ਸਾਹਮਣੇ ਆਈ ਆ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਧੜੇ ਵਾਲਾ ਅਕਾਲੀ ਦਲ, ਹਾਲਾਂਕਿ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ, ਲੋਕ ਉਹਨੂੰ ਛੱਡ ਕੇ ਭੱਜ ਗਏ। ਗਿਆਨੀ ਹਰਪ੍ਰੀਤ ਸਿੰਘ ਚੰਗੀ ਸੁਚੱਜੀ ਅਗਵਾਈ ਨਹੀਂ ਦੇ ਸਕੇ, ਤੇ ਜਿਹੜੀ ਚਰਚਾ ਚੱਲਦੀ ਸੀ ਕਿ ਵਾਰਸ ਪੰਜਾਬ ਦੇ ਅਕਾਲੀ ਦਲ ਦੇ ਨਾਲ ਗੱਠਜੋੜ ਹੋਊਗਾ, ਉਹ ਵੀ ਗੱਲ ਹੁਣ ਖਤਮ ਆ। ਤੇ ਭਾਵੇਂ ਕਿਹਾ ਜਾ ਰਿਹਾ ਕਿ ਅਜੇ ਵੀ ਸਮਝੌਤਾ ਹੋ ਸਕਦਾ, ਪਰ ਅੱਜ ਇਹ ਗੱਲ ਬੜੀ ਚੱਲ ਰਹੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦੇ ਨਾਲ ਅਮਿਤ ਸ਼ਾਹ ਹੁਣਾਂ ਦੀ ਜਾਂ ਮੋਦੀ ਹੁਣਾਂ ਦੀ, ਬੀਜੇਪੀ ਵਾਲਿਆਂ ਦੀ ਗੱਲ ਚੱਲ ਰਹੀ। ਹੁਣ ਗੱਲ ਇਹ ਆ ਕਿ ਜੇ ਤਾਂ ਬਾਦਲ ਧੜੇ ਨਾਲ ਉਹਨਾਂ ਦੀ ਸੁਰ ਰਲਦੀ ਹੋਵੇ ਤਾਂ ਲੋਕ ਕਹਿੰਦੇ ਆ ਕਿ ਇਹਨਾਂ ਨਾਲ ਤਾਂ ਪਹਿਲਾਂ ਵੀ ਸੀਗੀ, ਇਹ ਤਾਂ ਹੈ ਹੀ ਦੋਨੇ ਇਕੱਠੇ ਪਹਿਲੋਂ। ਪਰ ਜੇਕਰ ਕਿਸੇ ਹੋਰ ਧੜੇ ਨਾਲ ਗੱਲ ਹੋਈ ਤਾਂ ਸਭ ਤੋਂ ਵੱਧ ਲੇਰਾਂ, ਕੂਕਾਂ, ਝੰਗਿਆੜਾਂ ਬਾਦਲ ਧੜੇ ਨੇ ਮਾਰਨੀਆਂ ਨੇ ਵੀ ਇਹ ਤਾਂ ਜੀ ਪੰਥ ਨਾਲ ਧੋਖਾ ਹੋ ਗਿਆ, ਸਿੱਖਾਂ ਨਾਲ ਮਾੜਾ ਹੋ ਗਿਆ, ਪੰਜਾਬ ਦਾ ਬੇੜਾ ਗਰਕ ਹੋ ਗਿਆ। ਭਾਵੇਂ ਕਿਸੇ ਨੂੰ ਸ਼ੱਕ ਨਹੀਂ, ਕਿਸੇ ਨੂੰ ਕੋਈ ਵਹਿਮ ਨਹੀਂ ਹੈਗਾ ਕਿ ਬੀਜੇਪੀ ਦਾ ਏਜੰਡਾ ਕਿੰਨਾ ਪੰਥ ਅਤੇ ਪੰਜਾਬ ਦੇ ਖਿਲਾਫ ਆ, ਪਰ ਸਿਆਸੀ ਭਲਵਾਨਾਂ ਦੇ ਤਾਂ ਇਹ ਹੁੰਦਾ ਨਾ ਵੀ ਸਾਡਾ ਡੰਗ ਸਰ ਜੂ ਜੀ, ਉਹ ਇੱਕ ਵੱਡੀ ਪਾਰਟੀ ਹੈ। ਹੁਣ ਜੇਕਰ ਇਹ ਗੱਲ ਸੱਚੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦੇ ਨਾਲ ਬੀਜੇਪੀ ਦੀ ਸੁਰ ਮਿਲ ਰਹੀ ਹੈ, ਫਿਰ ਤਾਂ ਲੋਕਾਂ ਨੇ ਕਹਿਣਾ ਕਿ ਭਾਈ ਅਮਰਤਪਾਲ ਸਿੰਘ ਵਾਲੇ ਅਕਾਲੀ ਦਲ ਨੇ ਵਧੀਆ ਹੀ ਕੀਤਾ ਜਿਹੜਾ ਇਹਨਾਂ ਨਾਲ ਗੱਠਜੋੜ ਤੋਂ ਦੂਰ ਹੋ, ਕਿਉਂਕਿ ਬੀਜੇਪੀ ਨਾਲ ਜਿਹੜੇ ਵੀ ਧੜੇ ਦੀ ਗੱਲ ਹੋਈ, ਸਮਝੌਤਾ ਹੋਇਆ, ਉਹ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਮਾਰ ਖਾਏਗਾ। ਇਹ ਗੱਲ ਸਾਫ਼ ਹੈ। ਜੇ ਤਾਂ ਧੱਕੇਸ਼ਾਹੀ, ਗੁੰਡਾਗਰਦੀ, ਬਦਮਾਸ਼ੀ ਨਾਲ, ਬੂਥ ਕੈਪਚਰਿੰਗ ਨਾਲ ਜਿੱਤਣਾ ਹੋਵੇ ਬੀਜੇਪੀ ਨੇ, ਕੇਂਦਰੀ ਫੋਰਸਾਂ ਲਾ ਕੇ ਲੋਕਾਂ ਨੂੰ ਵੋਟਾਂ ਦੇ ਹੱਕ ਤੋਂ ਮਹਿਰੂਮ ਰੱਖ ਕੇ ਬਦਮਾਸ਼ੀ ਨਾਲ ਜਿੱਤਣਾ, ਫੇਰ ਤਾਂ ਗੱਲ ਹੋਰ ਆ। ਪਰ ਜੇ ਫ੍ਰੀ ਇੱਥੇ ਵੋਟ ਪਵੇ ਤਾਂ ਬੀਜੇਪੀ ਨੂੰ, ਇੱਥੇ ਕਮਲ ਦੇ ਫੁੱਲ ਨੂੰ ਕਿਹਨੇ ਇੱਥੇ ਕੋਈ ਪੁੱਛਦਾ? ਇੱਥੇ ਤਾਂ ਆ ਬਾਦਲ ਧੜੇ ਵਾਲਿਆਂ ਦੇ ਕੋਲੇ ਬੀਬੀ ਮਜੀਠੀਆ ਰਹਿ ਗਈ ਇਕੱਲੀ, ਉਹ ਸੁੱਖੀ ਵੀ ਭੱਜ ਗਿਆ, ਆਏ ਵਾਲੀ ਵੀ ਭੱਜ ਗਿਆ, ਜਿਹੜੇ 3 ਜਣੇ ਇਹਨਾਂ ਦੇ ਤੱਕੜੀ ਤੇ ਜਿੱਤੇ ਸੀ। ਖੈਰ, ਬੀਜੇਪੀ ਨਾਲ ਗਿਆਨੀ ਹਰਪ੍ਰੀਤ ਸਿੰਘ ਵਾਲੇ ਧੜੇ ਦੇ ਅਕਾਲੀ ਦਲ ਦੇ ਗੱਠਜੋੜ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਮੀਕਰਨ ਬਣਦੇ ਆ, ਉਹ ਆਪਾਂ ਅਗਲੇ ਦਿਨਾਂ 'ਚ ਦੇਖਾਂਗੇ। ਅੱਜ 1 ਜੂਨ ਹੈ ਤੇ ਸ਼ਹੀਦੀ ਜਿਹੜਾ ਹਫ਼ਤਾ ਉਹ ਸ਼ੁਰੂ ਹੋ ਗਿਆ। ਭਾਈ ਮਹਿੰਗਾ ਸਿੰਘ ਬੱਬਰ ਜਿਹੜੇ ਇਸ ਘੱਲੂ ਘਾਰੇ ਦੇ ਵਿੱਚ ਸਭ ਤੋਂ ਪਹਿਲਾਂ ਸ਼ਹੀਦ ਹੋਏ ਸੀ, ਉਹਨਾਂ ਦੀ ਯਾਦ ਵਿੱਚ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬਾਬੇ ਅਟੱਲ ਵਾਲੇ ਪਾਸੇ ਉਹਨਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਮਨਾਇਆ ਗਿਆ, ਜਿੱਥੇ ਸੰਗਤਾਂ ਨੇ ਇਸ ਸਾਕੇ ਦੀ ਯਾਦ ਵਿੱਚ
ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਹੋਇਆਂ ਖਾਲਿਸਤਾਨੀ ਸੰਘਰਸ਼ ਦੇ ਬਾਰੇ ਵਿਚਾਰ ਚਰਚਾ ਕੀਤੀ। ਚੰਗਾ ਵਧੀਆ ਇਕੱਠ ਹੋਇਆ ਸੀ, ਸੰਗਤਾਂ ਜੁੜੀਆਂ ਸੀ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਘੱਲੂਘਾਰੇ ਹਫ਼ਤੇ ਦੇ ਸੰਬੰਧ ਵਿੱਚ ਦੁਨੀਆ ਭਰ ਦੇ ਵਿੱਚ ਸਮਾਗਮ ਜਿਹੜੇ ਆ ਉਹ ਹੋਣੇ ਆ। ਸਭ ਥਾਂ ਦੇ ਉੱਤੇ ਸੰਗਤਾਂ ਨੂੰ ਚਾਹੀਦਾ ਕਿ ਉਹ ਜੁੜਨ। ਅੱਜ ਇੱਕ ਹੋਰ ਮਸਲਾ ਚਰਚਾ 'ਚ ਆ ਕਿ ਹਜ਼ੂਰ ਸਾਹਿਬ ਦੇ ਵਿੱਚ ਉਥੋਂ ਦੇ ਪੁਲਿਸ ਵਿਭਾਗ ਨੇ ਬੜੀ ਵੱਡੀ ਗਿਣਤੀ ਵਿੱਚ ਸਿੱਖਾਂ ਤੇ ਮੁਕੱਦਮੇ ਦਰਜ ਕੀਤੇ ਆ ਸ੍ਰੀ ਸਾਹਿਬ ਕਿਰਪਾਨ ਰੱਖਣ ਕਰ। ਹਾਲਾਂਕਿ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਸੰਘਰਸ਼ ਕਰਕੇ ਜੋ ਹੱਕ ਆਪਣੀ ਕੌਮ ਨੇ ਲਿਆ ਹੈ, ਉਹ ਭਾਰਤ ਦੇ ਸੰਵਿਧਾਨ ਦੇ ਵਿੱਚ ਵੀ ਮਿਲਿਆ ਹੋਇਆ ਕਿ ਸਿੱਖ ਇੰਨੀ ਵੱਡੀ ਸ੍ਰੀ ਸਾਹਿਬ ਕਿਰਪਾਨ ਰੱਖ ਸਕਦੇ। ਪਰ ਜਦੋਂ ਭਾਰਤ ਮਾਤਾ ਨੇ ਇਹ ਜਚਾਉਣਾ ਹੋਵੇ ਵੀ ਤੁਹਾਡੀ ਇੱਥੇ ਕੋਈ ਪੁੱਛਗਿੱਛ ਨਹੀਂ, ਉਦੋਂ ਫਿਰ ਇਹੋ ਜਿਹੇ ਕੰਮ ਹੋ ਹੀ ਜਾਂਦੇ ਆ। ਪਰ ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਆ ਕਿ ਉੱਥੇ ਹਜ਼ੂਰ ਸਾਹਿਬ ਜਾਂ ਉੱਥੇ ਦੇ ਸਾਰੇ ਜਿਹੜੇ ਪ੍ਰਬੰਧਕ ਨੇ ਉਹ ਤਾਂ ਭਾਰਤੀ ਤੰਤਰ ਨਾਲ ਬੜਾ ਇੱਕ ਸੁਰ ਹੋ ਕੇ ਚੱਲਦੇ। ਉਹਨਾਂ ਨੇ ਤਾਂ ਬੀਜੇਪੀ ਨਾਲ, ਉਹਨਾਂ ਨੂੰ ਜਾਂ ਆਰਐਸਐਸ ਨਾਲ ਤਾਂ ਕੋਈ ਸਮੱਸਿਆ ਹੋਣੀ ਨਹੀਂ ਚਾਹੀਦੀ ਸੀ। ਇਹ ਬੜਾ ਅਜੀਬ ਜਿਹਾ ਕੰਮ ਹੋ ਗਿਆ। ਖੈਰ, ਉਡੀਕ ਇਹ ਹੋ ਰਹੀ ਆ ਕਿ ਜਿਹੜੇ ਸਿੱਖਾਂ ਨੇ ਪੂਛ ਚੱਕੀ ਹੁੰਦੀ ਆ ਕਿ ਜੀ ਅਸੀਂ ਬਾਦਲ ਕਿਆ ਨੇ, ਅਸੀਂ ਮਾਫ ਕਰਨਾ, ਅਸੀਂ ਬੀਜੇਪੀ ਨਾਲ ਐਵੇਂ ਥੋੜੀ ਚਲੇ ਗਏ, ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ। ਆ ਜਿਹੜਾ ਹੈਗਾ ਦਿੱਲੀ ਕਮੇਟੀ ਵਾਲਾ ਮਨਜਿੰਦਰ ਸਿੰਘ ਸਰਸਾ ਤੇ ਬਾਬੇ ਧੁੰਮੇ ਸਮੇਤ ਜਿੰਨੇ ਵੀ ਆ ਦਾਦੂਵਾਲ ਵਰਗੇ ਜਾਂ ਹੋਰ ਨੇ, ਇਹ ਰੜਕੇ ਨਹੀਂ ਹੈਗੇ ਵੀ ਸਿੱਖਾਂ ਦੇ ਬੁਨਿਆਦੀ ਹੱਕ ਉੱਤੇ ਤੁਸੀਂ ਛਾਪਾ ਮਾਰਿਆ, ਡਾਕਾ ਮਾਰਿਆ, ਗਲਤ ਕੰਮ ਕੀਤਾ। ਲੱਗਦਾ ਇਹਨਾਂ ਦੀ ਕੋਈ ਸੱਦ ਪੁੱਛ ਹੈ ਨਹੀਂ, ਐਵੇਂ ਇੱਥੇ ਆਪਣੀ ਕੌਮ ਤੇ ਟੌਰ ਟਾਰ ਮਾਰੀ ਜਾਂਦੇ ਨੇ। ਪਰ ਪੰਜਾਬ ਦੇ ਵਿੱਚ ਜਿਨ੍ਹਾਂ ਚਰਨਜੀਤ ਬਰਾੜ ਵਰਗਿਆਂ ਨੇ, ਜਗਮੀਤ ਬਰਾੜ ਵਰਗਿਆਂ ਨੇ, ਹੋਰ ਲੋਕਾਂ ਨੇ ਬੀਜੇਪੀ 'ਚ ਸ਼ਾਮਲ ਹੋਣ ਮੌਕੇ ਦਮ ਗੱਜੇ ਮਾਰੇ ਸੀ, ਉਹ ਪਤਾ ਨਹੀਂ ਕਿੱਥੇ ਚਲੇ ਗਏ, ਉਹ ਵੀ ਨਹੀਂ ਰੜਕੇ। ਖੈਰ, ਹੁਣ ਗੱਲ ਆਉਂਦੀ ਆ ਖਾਲਿਸਤਾਨ ਦੇ ਸੰਘਰਸ਼ ਬਾਰੇ। ਇੱਕ ਇਹਨਾਂ ਦਿਨਾਂ ਵਿੱਚ ਚੱਲ ਰਿਹਾ ਕੂੜ ਪ੍ਰਚਾਰ ਵਾ। ਪੰਜਾਬ ਜਿਹੜਾ ਹੈ ਇਹ ਗੁਰੂ ਸਾਹਿਬਾਨ ਦੇ ਨਾਮ ਤੇ ਵਸਦਾ। ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਚਾਹੁੰਦਾ ਗੁਰਾਂ ਦੇ ਨਾਮ। ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਹੀ ਸੁਚੱਜੇ ਤੇ ਵਧੀਆ ਤਰੀਕੇ ਨਾਲ ਸਾਡੇ ਧਰਮ ਦੇ ਲੋਕਾਂ ਨੇ ਪ੍ਰਚਾਰ ਕਰਕੇ ਜੋ ਮਾਹੌਲ ਸਿਰਜਿਆ ਉਹ ਕਮਾਲ ਦਾ। ਸਾਰੇ ਭਾਰਤ ਵਿੱਚ ਹਿੰਦੂ ਤਬਕਾ, ਆਰਐਸਐਸ ਦਾ, ਭਗਵੇਂ ਬ੍ਰਿਗੇਡ ਦਾ ਅਸਰ ਹੈ। ਇਸ ਕਰਕੇ ਉਹ ਬਰਾਦਰੀਆਂ ਜਿਨ੍ਹਾਂ ਨੂੰ ਬ੍ਰਾਹਮਣਵਾਦ, ਛੋਟੀਆਂ ਜਾਤਾਂ ਕਹਿੰਦਾ, ਉਹਨਾਂ ਨਾਲ ਬਹੁਤ ਦੁਰਗਤੀ ਹੁੰਦੀ, ਤਰਸ ਆਉਂਦਾ। ਕਦੇ ਕਹਿੰਦੇ ਆ ਘੋੜੀ ਤੇ ਕਿਉਂ ਚੜੇ ਵਿਆਹ ਮੌਕੇ, ਕਦੇ ਕਹਿੰਦੇ ਆ ਤੁਸੀਂ ਆਹ ਕਾਹਤੋਂ ਕੀਤਾ, ਬਹੁਤ ਜਲੀਲ ਕਰਨ ਵਾਲੀਆਂ ਖਬਰਾਂ ਮਿਲ। ਸਾਰੇ ਭਾਰਤ ਵਿੱਚ ਜਦੋਂ ਦਲਿਤ ਭਾਈਚਾਰੇ ਨਾਲ ਮਾੜੀ ਵਾਪਰਦੀ ਹੈ ਤਾਂ ਸਭ ਤੋਂ ਵੱਧ ਪੀੜ ਸਿੱਖਾਂ ਨੂੰ ਹੁੰਦੀ ਆ ਕਿ ਇਹ ਕਿਉਂ ਇਹਨਾਂ ਨਾਲ ਹੋ ਰਿਹਾ। ਪਰ ਪੰਜਾਬ ਦੀ ਧਰਤੀ ਉੱਤੇ ਜਿਹੜੇ ਲੋਕ ਉਹਨਾਂ ਬਰਾਦਰੀਆਂ ਦੇ ਵਿੱਚੋਂ ਨੇ, ਉਹਨਾਂ ਨੂੰ ਬੜੀ ਸਾਜ਼ਿਸ਼ ਦੇ ਨਾਲ ਪੰਪ ਮਾਰ ਕੇ ਇਹ ਗੁੰਮਰਾਹ ਕੀਤਾ ਜਾ ਰਿਹਾ ਕਿ ਸਿੱਖ ਧਰਮ ਤਾਂ ਜੱਟਾਂ ਦਾ ਧਰਮ ਆ, ਇਹ ਤਾਂ ਜੱਟਾਂ ਦਾ ਦੇਸ਼ ਬਣਾਉਣ ਨੂੰ ਫਿਰਦੇ ਆ, ਜੱਟਾਂ ਨੇ ਕਬਜ਼ਾ ਕਰ ਲਿਆ ਕਹਿੰਦੇ ਸਿੱਖੀ। ਬੜਾ ਇਹੋ ਜਿਹਾ ਮਸਾਲਾ ਪਰੋਸ ਕੇ ਇਹ ਪ੍ਰਭਾਵ ਬਣਾਉਣ ਦਾ ਯਤਨ ਹੋ ਰਿਹਾ ਕਿ ਪੰਜਾਬ ਦੇ ਵਿੱਚ ਜੱਟ ਅਤੇ ਬਾਕੀ ਬਰਾਦਰੀਆਂ ਦਾ ਕਲੇਸ਼ ਕਰਾਇਆ ਜਾਵੇ। ਇਹਦੇ ਨਾਲ ਜਿੱਥੇ ਸਿੱਖ ਫਲਸਫੇ ਨੂੰ, ਪੰਜਾਬ ਦੇ ਅਕਸ ਨੂੰ ਸੱਟ ਵੱਜਣ ਦੀ ਸੰਭਾਵਨਾ ਹੈ, ਉੱਥੇ ਹਰ ਇੱਕ ਬੰਦੇ ਨੂੰ ਇਹ ਗੱਲ ਬਹੁਤ ਤੰਗ ਕਰੇਗੀ, ਕਿਉਂਕਿ ਪੰਜਾਬ ਨੂੰ ਗੁਰੂਆਂ ਦੀ ਧਰਤੀ ਹੋਣ ਕਰਕੇ ਇੱਥੇ ਕਦੇ ਇਹੋ ਜਿਹਾ ਵਾਪਰਿਆ ਨਹੀਂ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇੱਥੇ ਕਦੇ ਕੋਈ ਮੰਦਭਾਗੀ ਘਟਨਾ ਵਾਪਰੀ ਹੀ ਨਹੀਂ, ਪਰ ਜਿੱਥੇ ਸਾਰੇ ਭਾਰਤ ਵਿੱਚ ਜਦੋਂ ਕਿਤੇ ਜਾਤ ਆਧਾਰਿਤ ਕੋਈ ਕਲੈਣੀ ਘਟਨਾ ਵਾਪਰਦੀ ਆ
ਤਾਂ ਉੱਥੇ ਲੋਕ, ਕਾਨੂੰਨ, ਸਮਾਜ ਸਾਰੇ ਕਹਿੰਦੇ ਨੇ ਵੀ ਤੁਹਾਡੀ ਜਾਤ ਛੋਟੀ ਆ, ਤੁਹਾਡੇ ਨਾਲ ਇਹੀ ਕੁਝ ਹੋਣਾ ਸੀ। ਪਰ ਪੰਜਾਬ ਵਿੱਚ ਏਦਾਂ ਦੀ ਜੁਰਤ ਕੋਈ ਛੇਤੀ ਕਿਤੇ ਕਰ ਨਹੀਂ ਸਕਦਾ। ਇੱਥੇ ਦਾ ਧਰਮ, ਇੱਥੋਂ ਦਾ ਸਮਾਜ ਕਾਨੂੰਨ ਨੂੰ ਕਹਿੰਦਾ ਕਿ ਫੜ ਕੇ ਦਿਓ ਅੰਦਰ ਜਿਹੜਾ ਗਲਤ ਕਰ ਰਿਹਾ। ਇੱਥੇ ਕੋਈ ਇਹ ਨਹੀਂ ਕਹਿੰਦਾ ਕਿ ਠਾਕਰ ਨੇ ਜੀ ਫੇਰ ਕੀ ਹੋ ਗਿਆ, ਠਾਕਰਾਂ ਨੇ ਜਾਂ ਬ੍ਰਾਹਮਣਾਂ ਨੇ ਛੋਟੀ ਜਾਤ ਵਾਲਿਆਂ ਨਾ ਕਰ। ਇੱਥੇ ਸਭ ਤੋਂ ਵਧੀਆ ਗੱਲ ਇਹ ਕਿ ਜੱਟ ਸਿੱਖਾਂ ਦੇ ਵਿੱਚੋਂ ਲੋਕ ਮੈਦਾਨ ਵਿੱਚ ਆ ਕੇ ਉਹਨਾਂ ਦਲਿਤਾਂ ਦੇ ਹੱਕ ਵਿੱਚ ਡਟਦੇ ਐ ਜਿਨ੍ਹਾਂ ਨਾਲ ਕਦੇ ਕਿਸੇ ਨੇ ਧੱਕਾ ਕੀਤਾ ਹੋਵੇ। ਇੰਨੇ ਵਧੀਆ ਚੰਗੇ ਪੰਜਾਬ ਦੀ ਧਰਤੀ ਉੱਤੋਂ ਨਿੱਕੀਆਂ ਮੋਟੀਆਂ ਬੇਕਾਰ ਜੀਆਂ ਗੱਲਾਂ ਇਕੱਠੀਆਂ ਕਰਕੇ ਇਉਂ ਮਾਹੌਲ ਸਿਰਜਣ ਦਾ ਯਤਨ ਹੋ ਰਿਹਾ ਕਿ ਜੀ ਇੱਥੇ ਤਾਂ ਜੱਟ ਸਿੱਖ ਬਾਕੀ ਸਾਰਿਆਂ ਦੇ ਉੱਤੇ ਬਹੁਤ ਜ਼ੁਲਮ ਕਰਦੇ ਆ। ਕੋਈ ਕਹਿੰਦਾ ਜੀ ਗਾਣਿਆਂ ਦੇ ਵਿੱਚ ਜੱਟਾਂ ਦੀ ਚੜ੍ਹਾਈ ਹੈ, ਕੋਈ ਕਹਿੰਦਾ ਜੀ ਫਿਲਮਾਂ ਜੱਟ ਤੇ ਜ਼ਮੀਨ ਦੇ ਆਲੇ ਦੁਆਲੇ ਘੁੰਮਦੀਆਂ, ਕੋਈ ਕਹਿੰਦਾ ਹੈਗਾ ਜੀ ਇਹ ਤਾਂ ਜੱਟ ਲੈਂਡ ਬਣ ਗਿਆ, ਕੋਈ ਕਹਿੰਦਾ ਜੀ ਸ਼੍ਰੋਮਣੀ ਕਮੇਟੀ 'ਚ ਸਿਆਸਤ ਵਿੱਚ ਸਭ ਥਾਂ ਤੇ ਜੱਟਾਂ ਦੀ ਝੰਡੀ ਹੈ। ਇਹਨਾਂ ਗੱਲਾਂ ਦੇ ਰਾਹੀਂ ਜੋ ਇੱਥੇ ਜ਼ਹਿਰ ਨਫ਼ਰਤ ਵਧਾਈ ਜਾ ਰਹੀ ਆ, ਉਹਦੇ ਕਰਕੇ ਹੁਣ ਇਹ ਗੱਲ ਵੀ ਚਰਚਾ 'ਚ ਲੈ ਆਂਦੀ ਗਈ ਹੈ ਕਿ ਜੀ ਜੇ ਖਾਲਿਸਤਾਨ ਬਣਿਆ ਤਾਂ ਉੱਥੇ ਵੀ ਬਾਕੀ ਬਰਾਦਰੀਆਂ ਨਾਲ ਬਹੁਤ ਮਾੜੀ ਹੋ। ਸੋ ਮੈਂ ਇਹਨਾਂ ਬਰਾਦਰੀਆਂ ਦੇ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਕਿ ਜਿੰਨੀ ਮਾੜੀ ਇੰਡੀਆ 'ਚ ਹੋ ਰਹੀ ਹੈ ਨਾ ਤੁਹਾਡੇ ਨਾਲ, ਇੰਨੀ ਖਾਲਿਸਤਾਨ 'ਚ ਤਾਂ ਕਦੇ ਵੀ ਨਹੀਂ ਹੋਈ। ਦੂਜੀ ਗੱਲ, ਮੈਂ ਮੰਨਦਾ ਕਿ ਸਾਡੇ ਸਿੱਖ ਸਮਾਜ ਨੂੰ ਬ੍ਰਾਹਮਣਵਾਦੀ ਜਾਤ ਵਰਣ ਦੀ ਗੰਦਗੀ ਨੇ ਕਾਫੀ ਹੱਦ ਤੱਕ ਲਵੇੜ ਦਿੱਤਾ ਹੈ। ਜਿਹੜਾ ਪੂਰੀ ਤਰ੍ਹਾਂ ਮੁਕਤ ਸੀ ਸਿੱਖ ਸਮਾਜ ਇਸ ਗੰਦ ਤੋਂ, ਉਸ ਵਿੱਚ ਗੁਰੂ ਸਾਹਿਬਾਨ ਤੋਂ ਬਾਅਦ ਮਿਸਲਾਂ ਵਾਲੇ ਦੌਰ 'ਚ ਇਹ ਗੰਦ ਫੇਰ ਦੁਬਾਰਾ ਦਾਖਲ ਹੋਇਆ। ਜਾਤ ਵਰਣ ਦੀ ਵੰਡ, ਜਾਤ ਪਾਤ ਛੂਤ ਛਾਤ, ਹੌਲੀ ਹੌਲੀ ਇਹ ਵੱਡਾ ਹੁੰਦਾ ਗਿਆ। ਅੱਜ ਜੇ ਬਾਹਲਾ ਆਪਾਂ ਕਹੀਏ ਤਾਂ 20 ਜਾਂ 30% ਤਿੱਕਰ ਬ੍ਰਾਹਮਣਵਾਦ ਨੇ ਸਾਡੇ ਸਮਾਜ ਦੇ ਵਿੱਚ ਆਪਦੀ ਜ਼ਹਿਰ ਫੇਰ ਦੁਬਾਰਾ ਲੈ ਆਂਦੀ। ਜੇ ਤਾਂ ਖਾਲਿਸਤਾਨ ਬਣ ਗਿਆ ਤਾਂ ਇਹ ਜਿਹੜੀ ਜ਼ਹਿਰ ਵਾ ਇਹ 1-2% ਤੱਕ ਵੀ ਸ਼ਾਇਦ ਨਾ ਰਵੇ। ਖਾਲਿਸਤਾਨ ਦੇ ਵਿੱਚ ਸਿੱਖ ਫਲਸਫੇ ਦੇ ਝੰਡੇ ਝੂਲਣੇ, ਤੇ ਜੇ ਆਪਾਂ ਇਸ ਗੁਲਾਮੀ ਨੂੰ, ਜਿੰਨਾ ਟਾਈਮ ਸਿੱਖ ਜ਼ਿਆਦਾ ਗੁਲਾਮ ਰਹਿਣਗੇ ਪੰਜਾਬ ਦੇ ਵਿੱਚ, ਖਾਲਿਸਤਾਨ ਨਹੀਂ ਆਜ਼ਾਦ ਨਹੀਂ ਹੋਏਗਾ, ਓਨਾ ਜ਼ਿਆਦਾ ਉਹਦਾ ਅਸਰ ਵੱਧਦਾ ਰਹੇਗਾ। ਹੋ ਸਕਦਾ 10-20 ਸਾਲਾਂ ਦੇ ਵਿੱਚ ਜਦੋਂ ਇੱਥੇ ਬੀਜੇਪੀ ਦਾ ਰਾਜ ਆ ਗਿਆ, ਉਸ ਮੌਕੇ ਇਹ ਗੰਦ ਹੋਰ ਵੱਧ ਜੇ, ਤੇ ਜੇ 50-60% ਤੱਕ ਬ੍ਰਾਹਮਣਵਾਦੀ ਜਾਤ ਪਾਤ ਛੂਤ ਛਾਤ ਵੱਧ ਗਈ ਤਾਂ ਇਹ ਕੰਮ ਜ਼ਿਆਦਾ ਔਖਾ ਹੋ ਜੂ। ਸਾਰੇ ਉਹ ਚਾਹੁੰਦੇ ਵੀ ਇਹੀ ਨੇ ਕਿ ਪੰਜਾਬ ਦੀ ਪੰਥ ਕਰਕੇ, ਜੋ ਪੰਥਕ ਪਛਾਣ ਆ ਉਹ ਖਤਮ ਕਰਕੇ ਪੰਜਾਬ ਨੂੰ ਵੀ ਬਾਕੀ ਭਾਰਤ ਦੇ ਸੂਬਿਆਂ ਵਰਗਾ ਬਣਾਉਣਾ। ਇਸੇ ਕਰਕੇ ਧੜਾ ਧੜ ਯੂਪੀ ਬਿਹਾਰ ਦਾ ਕਾਟੂ ਮਾਲ ਲਿਆ ਕੇ ਇੱਥੇ ਵਸਾਇਆ ਜਾ ਰਿਹਾ। ਇਸੇ ਕਰਕੇ ਸਾਡੀ ਕੌਮ ਦੇ ਵਿੱਚੋਂ, ਸਾਡੀਆਂ ਸੰਸਥਾਵਾਂ ਦੇ ਵਿੱਚ ਗਦਾਰ ਬੰਦੇ ਪੱਟ ਕੇ ਬੀਜੇਪੀ ਦੇ ਝੰਡੇ ਹੇਠ, ਨਾਗਪੁਰ ਦੇ ਝੰਡੇ ਹੇਠ ਲਿਜਾਏ ਜਾ ਰਹੇ। ਪੰਜਾਬ ਨੂੰ ਬਾਕੀ ਭਾਰਤ ਵਰਗਾ ਬਣਨ ਤੋਂ ਰੋਕਣ ਦੇ ਲਈ, ਖਾਲਿਸਤਾਨ ਸਿਰਜਣ ਦੇ ਲਈ ਸਭ ਤੋਂ ਜ਼ਰੂਰੀ ਤਰਕ ਮੇਰਾ ਇਹੀ ਆ ਕਿ ਜੇ ਮਨੁੱਖਤਾ ਦੇ ਉੱਤੇ ਹੋ ਰਹੇ ਜ਼ੁਲਮ ਤੋਂ ਰੋਕ ਲਾਉਣੀ ਆ ਤਾਂ ਇਕੱਲੇ ਖਾਲਿਸਤਾਨ ਨੇ ਲਾਉਣੀ। ਪੰਜਾਬ ਹੀ ਹੈ ਜੋ ਦੱਬੇ ਕੁਚਲੇ ਨਿਮਾਣੇ ਲਤਾੜੇ ਲੋਕਾਂ ਦੇ ਲਈ ਇੱਕ ਊਟ ਆਸਰਾ ਹੈ, ਕਿਉਂਕਿ ਇੱਥੇ ਸਿੱਖ ਧਰਮ ਦੇ ਗੁਰੂ ਸਾਹਿਬਾਨ ਦੇ ਮੁਬਾਰਕ ਚਰਨ ਪਏ ਹੋਏ। ਉਹ ਜਿਹੜੇ ਭਰਾਵਾਂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਉਸ ਸਿੱਖ ਕੌਮ ਦੇ ਖਿਲਾਫ ਖੜਾ ਕੀਤਾ ਜਾ ਰਿਹਾ ਹੈ, ਉਸ ਸਿੱਖ ਧਰਮ ਦੇ ਉਲਟ ਖੜਾ ਕੀਤਾ ਜਾ ਰਿਹਾ ਹੈ, ਜਿਸ ਕੌਮ ਨੇ, ਜਿਸ ਧਰਮ ਨੇ ਬ੍ਰਾਹਮਣਵਾਦ ਨੂੰ, ਮਨਮਤ ਨੂੰ ਲਲਕਾਰਿਆ, ਵੰਗਾਰਿਆ,
ਉਸ ਗੱਲ ਦੇ ਵਿੱਚ ਆਪਣਾ ਸਾਰਿਆਂ ਦਾ ਸਹੀ ਦਿਸ਼ਾ ਵੱਲ ਸੋਚਣਾ, ਸਹੀ ਦਿਸ਼ਾ ਵੱਲ ਖੜਨਾ ਬਹੁਤ ਜ਼ਰੂਰੀ ਆ। ਆਪਾਂ ਇਸ ਗੱਲ ਦੇ ਉੱਤੇ ਚਰਚਾ ਕਰਨ ਤੋਂ ਭੱਜੀਏ ਨਾ, ਸੋਚੀਏ, ਵਿਚਾਰੀਏ ਕਿ ਇੰਡੀਆ ਨੂੰ ਮਜ਼ਬੂਤ ਕਰਦਿਆਂ ਕਰਦਿਆਂ ਆਪਾਂ ਉਹ ਸਿਸਟਮ ਮਜ਼ਬੂਤ ਕਰ ਰਹੇ ਹਾਂ ਜੋ ਮਨੁੱਖਤਾ ਦਾ ਕਾਤਲ ਹੈ, ਜਿਹਨੇ ਸਾਰੀਆਂ ਘੱਟ ਗਿਣਤੀਆਂ ਤੇ ਜ਼ੁਲਮ ਕੀਤਾ, ਪਰ ਸਭ ਤੋਂ ਮਾੜਾ ਤਾਂ ਇਹਨੇ ਦਲਿਤਾਂ ਨਾਲ ਕੀਤਾ। ਦੂਜੇ ਪਾਸੇ ਸਿੱਖ ਫਲਸਫਾ ਜਿਹੜਾ ਖਾਲਿਸਤਾਨ ਦੀ ਜਿੰਦ ਜਾਨ ਬਣਨਾ ਹੈ, ਜਿਹਨੇ ਬੁਨਿਆਦ ਬਣਨਾ ਸਿੱਖ ਸਿਸਟਮ ਦਾ, ਖਾਲਿਸਤਾਨੀ ਸਿਸਟਮ ਦਾ, ਉਹਦੇ ਵਿੱਚ ਕੋਈ ਮਾੜੇ ਤੋਂ ਮਾੜਾ ਬੰਦਾ ਵੀ ਇਹ ਨਹੀਂ ਕਹਿ ਸਕਦਾ ਕਿ ਮੈਂ ਤਾਂ ਜੀ ਜਾਤ ਪਾਤ ਦੇ ਹਿਸਾਬ ਨਾਲ ਏਦਾਂ ਚੱਲੂ। ਜਾਤ ਦਾ ਹੰਕਾਰ ਕਰਨਾ ਬਹੁਤ ਮਾੜੀ ਗੱਲ ਆ। ਪਾਤਸ਼ਾਹ ਨੇ ਕਿਹਾ ਕਿ ਇਹ ਗੱਲ ਕਦੇ ਵੀ ਜਾਤ ਦਾ ਗਰਵ ਕਰਨਾ ਮਾੜੀ ਗੱਲ, ਪਰ ਜਾਤ ਦੀ ਹੀਣਤਾ ਲਿਆਉਣੀ ਕਿ ਮੈਂ ਤਾਂ ਜੀ ਫਲਾਨੀ ਬਰਾਦਰੀ ਦਾ, ਮੈਂ ਤਾਂ ਲੁੱਟਿਆ ਗਿਆ, ਮੈਂ ਤਾਂ ਮਾਰਿਆ ਗਿਆ। ਗੁਰੂ ਪਾਤਸ਼ਾਹ ਨੇ ਸਾਨੂੰ ਸ਼ੇਰ ਬਣਾਇਆ। ਦਲਿਤ ਭਾਈਚਾਰੇ ਦੇ ਵਿੱਚੋਂ ਸਿੱਖ ਸੱਜ ਚੁੱਕੇ ਲੋਕਾਂ ਨੂੰ ਦਲਿਤ ਸਿੱਖ ਕਹਿਣਾ ਬਹੁਤ ਗਲਤ ਹੈ। ਇਹ ਸਾਡੀ ਕੌਮ ਦੇ ਸ਼ੇਰ ਨੇ। ਤੇ ਸ਼ੇਰੋ ਐਵੇਂ ਕਿਸੇ ਲੰਡੀ ਬੁੱਚੀ ਤੋਂ ਘਬਰਾ ਕੇ ਕਿ ਜੀ ਇਹ ਫਲਾਨੀ ਬਰਾਦਰੀ ਦਾ ਆਪਦੇ ਹੱਕ ਲੈਣ ਲਈ ਗੁਰੂ ਦੇ ਪੁੱਤਾਂ ਨੂੰ ਬਰਾਬਰ ਦਾ ਹੱਕ ਹੈ, ਉਹ ਹੱਕ ਹਾਸਲ ਕਰਕੇ ਮੈਦਾਨ ਵਿੱਚ ਡਟੋ, ਪੰਥ ਦੀ ਚੜ੍ਹਦੀ ਕਲਾ ਕਰੋ, ਖਾਲਿਸਤਾਨ ਸਿਰਜੋ, ਤਾਂ ਕਿ ਸਾਰੀ ਦੁਨੀਆ ਨੂੰ ਪਤਾ ਲੱਗੇ ਕਿ ਮਨੁੱਖਤਾ ਦੇ ਤੇ ਇਨਸਾਨੀਅਤ ਦੇ ਸਭ ਤੋਂ ਹੱਕ ਵਿੱਚ ਕਿਹੜਾ ਫਲਸਫਾ, ਉਹ ਸਿੱਖ ਫਲਸਫਾ ਹੈ।